BA ਭਾਗ ਪਹਿਲਾ ਦੇ ਪੰਜਾਬੀ ਕੰਪਲਸਰੀ ਪੰਜਾਬੀ ਲਾਜ਼ਮੀ ਦੇ ਵਿਦਿਆਰਥੀਓ, ਤੁਹਾਡੇ ਪਾਠਕ੍ਰਮ ਦੇ ਵਿੱਚ ਪਾਠ ਪੁਸਤਕ ਕਥਾ ਰੰਗ ਉਸ ਦੇ ਵਿੱਚ ਸ਼ਾਮਲ ਦੂਸਰੀ ਕਹਾਣੀ ਮੁੜ ਵਿਧਵਾ ਬਾਰੇ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ। ਮੁੜ ਵਿਧਵਾ ਦੇ ਲੇਖਕ ਸੰਤ ਸਿੰਘ ਸੇਖੋਂ, ਉਹਨਾਂ ਬਾਰੇ ਵੀ ਗੱਲ ਕਰਾਂਗੇ ਔਰ ਮੁੜ ਵਿਧਵਾ ਕਹਾਣੀ ਦੇ ਵਿੱਚ ਪੇਸ਼ ਹੋਏ ਵਿਸ਼ੇ ਅਤੇ ਵਿਚਾਰਾਂ ਨੂੰ ਵੀ ਆਪਾਂ ਪੇਸ਼ ਕਰਾਂਗੇ। ਜਿਹੜਾ ਵਿਸ਼ਾ ਸ਼ਾਮਲ ਹੋਇਆਗਾ ਉਹ ਇਸ ਕਹਾਣੀ ਦੇ ਵਿੱਚ ਉਹ ਜਿਹੜੀ ਸਾਡੀ ਸਮਾਜਿਕ ਬਿਮਾਰੀ ਸੀਗੀ ਇੱਕ, ਕਿ ਜਦੋਂ ਔਰਤ ਇੱਕ ਵਿਧਵਾ ਹੋ ਜਾਂਦੀ ਹੈ, ਉਹਦਾ ਪਤੀ ਜਵਾਨੀ ਦੇ ਵਿੱਚ ਮਰ ਜਾਂਦਾ ਹੈ, ਤਾਂ ਉਸ ਨੂੰ ਦੂਸਰੇ ਵਿਆਹ ਕਰਾਉਣ ਦੀ ਇਜਾਜ਼ਤ ਸਾਡਾ ਸਮਾਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਹੀਂ ਦਿੰਦਾ ਸੀ। ਉਸ ਦੀ ਪੈਰਵਾਈ ਕਰਦਾ ਹੈ ਕਿ ਨਹੀਂ, ਇਹ ਅਜਿਹਾ ਨਹੀਂ ਹੋਣਾ ਚਾਹੀਦਾ ਔਰ ਔਰਤ ਨੂੰ ਮੁੜ ਵਿਆਹ ਕਰਾਉਣ ਦੀ ਇੱਕ ਇਜਾਜ਼ਤ ਹੋਣੀ ਚਾਹੀਦੀ ਹੈ। ਇਹ ਜਦੋਂ ਇਹ ਕਹਾਣੀ ਲਿਖੀ ਗਈ ਸੀ ਉਸ ਸਮੇਂ ਇੱਕ ਵੱਡੀ ਅਲਾਮਤ ਸੀਗੀ ਕਿ ਔਰਤ ਸਾਰੀ ਉਮਰ ਵਿਧਵਾ ਦੇ ਰੂਪ ਦੇ ਵਿੱਚ ਹੀ, ਚਿੱਟੇ ਕੱਪੜਿਆਂ ਦੇ ਰੂਪ ਦੇ ਵਿੱਚ ਹੀ ਕੱਢ ਦਿੰਦੀ ਸੀਗੀ। ਸੰਤ ਸਿੰਘ ਸੇਖੋਂ ਇੱਕ ਨਾਮਵਰ ਲੇਖਕ ਹੈ ਪੰਜਾਬੀ ਦਾ। ਉਸਨੇ ਸਾਹਿਤ ਦੇ ਹਰ ਇੱਕ ਖੇਤਰ ਦੇ ਵਿੱਚ ਆਪਣੀ ਕਲਮ ਚਲਾਈ ਹੈ, ਬੇਸ਼ੱਕ ਉਹ ਨਾਟਕ ਹੋਵੇ, ਬੇਸ਼ੱਕ ਉਹ ਆਲੋਚਨਾ ਹੋਵੇ ਜਾਂ ਕਹਾਣੀ ਹੋਵੇ, ਨਾਵਲ ਹੋਵੇ, ਕੁਛ ਵੀ ਹੋਵੇ, ਉਹਦੇ ਵਿੱਚ ਸੰਤ ਸਿੰਘ ਸੇਖੋਂ ਦੀ ਇੱਕ ਖਾਸ ਪਹਿਚਾਣ ਬਣਦੀ ਹੈ। ਇੱਕ ਆਲੋਚਕ ਦੇ ਤੌਰ ਤੇ ਤਾਂ ਉਹ ਪੰਜਾਬੀ ਸਾਹਿਤ ਦੇ ਵਿੱਚ ਜਾਣੇ ਜਾਂਦੇ ਆ, ਇੱਕ ਕਹਾਣੀਕਾਰ ਦੇ ਤੌਰ ਤੇ ਵੀ ਉਹਨਾਂ ਦੀ ਇੱਕ ਨਾਂ ਹੈਗਾ, ਇੱਕ ਪਹਿਚਾਣ ਹੈ। ਤੇ ਜਿਹੜਾ ਉਹਨਾਂ ਨੂੰ ਸਾਹਿਤ ਅਕਾਡਮੀ ਦਾ ਨਾਮ ਮਿਲਿਆ ਸੀਗਾ ਉਹ ਇੱਕ ਨਾਟਕ ਕਰਕੇ ਮਿਲਿਆ ਸੀਗਾ ਔਰ ਉਸੇ ਨਾਟਕ, ਹਾਲਾਂਕਿ ਉਹ ਇੱਕ ਨਾਟਕਕਾਰ ਦੇ ਤੌਰ ਤੇ ਨਹੀਂ ਜਾਣਿਆ ਜਾਂਦਾ, ਇੱਕ ਕਹਾਣੀਕਾਰ ਜਾਂ ਇੱਕ ਆਲੋਚਕ ਦੇ ਤੌਰ ਤੇ ਜ਼ਿਆਦਾ ਜਾਣਿਆ ਜਾਂਦਾ। ਸੰਤ ਸਿੰਘ ਸੇਖੋਂ ਨੇ ਬਚਪਨ ਦੇ ਵਿੱਚ ਉਚੇਰੀ ਵਿੱਦਿਆ ਹਾਸਲ ਕੀਤੀ ਔਰ ਉਹਨਾਂ ਦੀ ਜਿਹੜੀ ਵਿੱਦਿਆ ਸੀਗੀ ਉਹ MA ਅੰਗਰੇਜ਼ੀ ਅਤੇ MA ਅਰਥ ਸ਼ਾਸਤਰ, MA ਇਕਨੋਮਿਕਸ ਤੱਕ ਦੀ ਸੀਗੀ ਔਰ ਉਹਨਾਂ ਨੇ ਇੱਕ ਪ੍ਰੋਫੈਸਰ ਦਾ ਕੰਮ ਵੀ ਕੀਤਾ ਕਾਲਜ ਦੇ ਵਿੱਚ, ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ, ਅਤੇ ਪ੍ਰਿੰਸੀਪਲ ਦੇ ਤੌਰ ਤੇ ਵੀ ਉਹਨਾਂ ਨੇ ਲੰਬਾ ਸਮਾਂ ਕੰਮ ਕੀਤਾ ਗੁਰੂਸਰ ਸੁਧਾਰ, ਖਾਲਸਾ ਕਾਲਜ ਗੁਰੂਸਰ ਸੁਧਾਰ ਅਤੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਉਹ ਪ੍ਰਿੰਸੀਪਲ ਦੇ ਤੌਰ ਤੇ ਆਪਣੀਆਂ ਸੇਵਾਵਾਂ ਦਿੰਦੇ ਰਹੇ। ਜਵਾਨੀ ਦੇ ਵਿੱਚ ਉਹਨਾਂ ਨੇ ਸਿਆਸਤਦਾਨ ਬਣਨ ਦੀ ਵੀ ਆਪਣੇ ਮਨ ਦੇ ਵਿੱਚ ਇੱਕ ਇੱਛਾ ਪਾਲੀ ਸੀ, ਪਰ ਉਹ ਸਿਆਸਤਦਾਨ ਬਣ ਨਾ ਸਕੇ ਕਿਉਂਕਿ ਇੱਕ ਸਾਹਿਤਕਾਰ ਬੰਦਾ, ਇਹ ਆਪਸ ਦੇ ਵਿੱਚ ਇਹਨਾਂ ਦਾ ਕੋਈ ਸੰਬੰਧ ਨਹੀਂ ਹੈਗਾ। ਸਿਆਸਤ ਦੇ ਵਿੱਚ ਬਹੁਤ ਸਾਰੀਆਂ ਵਿੰਗੀਆਂ ਟੇਢੀਆਂ ਗੱਲਾਂ ਹੁੰਦੀਆਂ ਨੇਗੀਆਂ ਜਿਹੜੀਆਂ ਇੱਕ ਸਾਹਿਤਕਾਰ ਨਹੀਂ ਕਰ ਸਕਦਾ ਔਰ ਇੱਕ ਸਿਆਸਤਕਾਰ ਦੇ ਤੌਰ ਦੇ ਉੱਪਰ ਸੰਤ ਸਿੰਘ ਸੇਖੋਂ ਫੇਲ ਹੋ ਗਿਆ ਸੀਗਾ, ਅਸਫਲ ਰਹਿ ਗਿਆ ਸੀਗਾ। ਪਰ ਜਿਹੜਾ ਸਾਹਿਤ ਦੇ ਖੇਤਰ ਦੇ ਵਿੱਚ ਉਹਦਾ ਇੱਕ ਨਾਂ ਸੀਗਾ ਔਰ ਪੰਜਾਬੀ ਸਾਹਿਤ ਦੇ ਵਿੱਚ ਬੜੇ ਮਾਣ ਨਾਲ ਉਹਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਦੀਆਂ ਪ੍ਰਾਪਤੀਆਂ ਇੰਨੀਆਂ ਹੈਗੀਆਂ ਕਿ ਪੰਜਾਬੀ ਸਾਹਿਤ ਦੇ ਵਿੱਚ ਸੰਤ ਸਿੰਘ ਸੇਖੋਂ ਦਾ ਨਾਮ ਬਹੁਤ ਉੱਚਾ ਹੈ। ਉਹਨਾਂ ਨੇ ਸ਼ੁਰੂ ਦੇ ਵਿੱਚ ਅੰਗਰੇਜ਼ੀ ਸਾਹਿਤ ਰਚਨਾ ਕੀਤੀ ਔਰ ਇੱਕ ਅੰਗਰੇਜ਼ੀ ਪਰਚੇ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ, ਪਰ ਇੱਕ ਸਫਲਤਾ ਜਿਹੜੀ ਉਹਨੂੰ ਮਿਲੀ ਸੀ ਉਹ ਪੰਜਾਬੀ ਸਾਹਿਤਕਾਰ ਕਰਕੇ ਮਿਲੀ ਸੀਗੀ। ਉਹ ਬਹੁਪੱਖੀ ਪ੍ਰਤਿਭਾ ਦੇ ਮਾਲਕ ਸੀਗੇ। ਉਹਨਾਂ ਨੇ ਪੰਜਾਬੀ ਆਲੋਚਨਾ, ਨਾਵਲ, ਨਾਟਕ, ਕਹਾਣੀ ਹਰ ਇੱਕ ਖੇਤਰ ਦੇ ਵਿੱਚ ਕੰਮ ਕੀਤਾ। ਉਹਨਾਂ ਦੇ ਪੂਰੇ ਨਾਟਕ ਜਿਹੜੇ ਸੀਗੇ ਉਹ ਕਲਾਕਾਰ, ਨਾਰਕੀ, ਭੂਦਾਨ, ਬੇੜਾ ਬੰਦ ਨਾ ਸਕਿਓ, ਮੋਇਆਂ ਦੀ ਸਾਰ ਨਾ ਕਾਈ, ਵਾਰਸ, ਸਿਆਲਾਂ ਦੀ ਨੱਢੀ, ਮਿੱਤਰ ਪਿਆਰੇ, ਬੰਦਾ ਬਹਾਦਰ, ਵੱਡਾ ਘੱਲੂਕਾਰਾ, ਬਾਬਾ ਬੋੜ ਇੱਕ ਅਜਿਹਾ ਨਾਟਕ ਸੀਗਾ ਜਿਹਦੇ ਤੋਂ ਉਹਨਾਂ ਨੂੰ ਪੰਜਾਬੀ ਸਾਹਿਤ ਖੇਤਰ ਦੇ ਵਿੱਚ ਬਾਬਾ ਬੋੜ ਦੀ ਉਪਾਧੀ ਮਿਲ ਗਈ ਸੀ। ਔਰ ਨਾਵਲ ਉਹਨਾਂ ਦੇ ਲਹੂ ਮਿੱਟੀ, ਬਾਬਾ ਅਸਮਾਨ ਸੀਗੇ, ਇਕਾਂਗੀ ਜਿਹੜੇ ਸੀਗੇ ਉਹਨਾਂ ਦੇ ਛੇ ਘਰ ਤਪਿਆ ਕਿਉਂ ਖਪਿਆ, ਨਾੜ ਸੁਨੇਹੇ, ਸੁੰਦਰ ਪਦ ਸੋਹਣੇ ਦੀ ਸ਼ੋ। ਖੋਜ ਖੇਤਰ ਦੇ ਵਿੱਚ ਉਹਨਾਂ ਦਾ ਖਾਸ ਕੰਮ ਸੀ ਸਾਹਿਤਾਰਥ, ਪ੍ਰਗਤੀ ਪੰਧ, ਪੰਜਾਬੀ ਕਾਵਿ ਸ਼੍ਰੋਮਣੀ, ਭਾਈ ਵੀਰ ਸਿੰਘ ਤੇ ਉਹਨਾਂ ਦਾ ਯੁੱਗ, ਭਾਈ ਗੁਰਦਾਸ, ਸਮੀਖਿਆ ਪ੍ਰਣਾਲੀਆਂ, ਉਹਨਾਂ ਦੇ ਪ੍ਰਮੁੱਖ ਜਿਹੜੀਆਂ ਆਲੋਚਨਾ ਦੀਆਂ ਕਿਤਾਬਾਂ ਸੀਗੀਆਂ। ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਹਰ ਇੱਕ ਖੇਤਰ ਦੇ ਵਿੱਚ ਆਪਣਾ ਜਿਹੜਾ ਹੱਥ ਅਜਮਾਈ ਕੀਤੀ ਔਰ ਜਿਹੜੀ ਕਹਾਣੀ, ਕਿਉਂਕਿ ਆਪਾਂ ਇੱਕ ਕਹਾਣੀਕਾਰ ਦੇ ਤੌਰ ਤੇ ਦੇਖਣਾ ਚਾਹੁੰਦੇ ਹਾਂ, ਇਸ ਕਿਤਾਬ ਦੇ ਵਿੱਚ ਇੱਕ ਕਹਾਣੀਕਾਰ ਦੇ ਤੌਰ ਤੇ ਸਾਡੇ ਕੋਲ ਸ਼ਾਮਲ ਹੋਇਆ। ਉਹਨਾਂ ਦੇ ਕਹਾਣੀ ਸੰਗ੍ਰਹਿ ਜਿਹੜੇ ਸੀਗੇ ਉਹਨਾਂ ਦਾ ਵੇਰਵਾ ਇਸ ਤਰ੍ਹਾਂ ਦੇ ਰਹੇ ਹਾਂ ਆਪਾਂ। ਦੇਖੋ ਆ ਸਪਸ਼ਟ ਰੂਪ ਦੇ ਵਿੱਚ ਕਿ ਉਹਨਾਂ ਨੇ ਜਿਹੜੇ ਕਹਾਣੀ ਸੰਗ੍ਰਹਿ ਸੀਗੇ ਉਹ ਸਮਾਚਾਰ, ਕਾਮੇ ਤੇ ਯੋਧੇ, ਅੱਧੀ ਬਾਟ, ਤੀਜਾ ਪਹਿਰ, ਸਿਆਣਪਾਂ, ਮੀਂਹ ਜਾਵੋ ਹਨੇਰੀ ਜਾਵੋ, ਮੁੜ ਵਿਧਵਾ,
ਪ੍ਰੇਮੀ ਦੇ ਨਿਆਣੇ ਹਲਵਾ, ਉਸ ਦੀਆਂ ਬਹੁਤ ਚਰਚਿਤ ਇਹ ਕਹਾਣੀਆਂ ਸੀਗੀਆਂ। ਉੱਪਰਲੇ ਕਹਾਣੀ ਸੰਗ੍ਰਹਿ ਸੀਗੇ, ਸਿਆਣਪਾਂ ਤੱਕ ਉਹਨਾਂ ਦੇ ਕਹਾਣੀ ਸੰਗ੍ਰਹਿ ਸੀਗੇ। ਬਾਕੀ ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਪ੍ਰਸਿੱਧ ਕਹਾਣੀਆਂ, ਇਹਨਾਂ ਦੇ ਵਿੱਚ ਇੱਕ ਮੁੜ ਵਿਧਵਾ ਕਹਾਣੀ ਹੈ ਜਿਹਦਾ ਆਪਾਂ ਜ਼ਿਕਰ ਕਰਾਂਗੇ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਉਹਨਾਂ ਨੂੰ ਜਿਹੜਾ ਬੇਸ਼ੱਕ ਉਹ ਇੱਕ ਕਹਾਣੀਕਾਰ ਦੇ ਤੌਰ ਤੇ ਬਹੁਤ ਪ੍ਰਸਿੱਧ ਸੀਗੇ, ਬੇਸ਼ੱਕ ਉਹ ਇੱਕ ਆਲੋਚਕ ਦੇ ਤੌਰ ਤੇ ਬਹੁਤ ਪ੍ਰਸਿੱਧ ਸੀਗੇ, ਬੇਸ਼ੱਕ ਇੱਕ ਉਹ ਨਾਵਲਕਾਰ ਦੇ ਤੌਰ ਤੇ ਪ੍ਰਸਿੱਧ ਸੀਗੇ, ਨਾਟਕ ਦੇ ਖੇਤਰ ਦੇ ਵਿੱਚ ਉਹਨਾਂ ਦਾ ਇੰਨਾ ਨਾਂ ਨਹੀਂ ਸੀਗਾ, ਪਰ ਫਿਰ ਵੀ ਉਹਨਾਂ ਨੂੰ ਜਿਹੜਾ ਸਾਹਿਤ ਅਕਾਡਮੀ ਦਾ ਨਾਮ ਮਿਲਿਆ ਉਹ ਨਾਟਕ ਮਿੱਤਰ ਪਿਆਰੇ ਕਰਕੇ ਮਿਲਿਆ। ਮਿੱਤਰ ਪਿਆਰੇ ਕਰਕੇ ਉਹਨਾਂ ਨੂੰ ਇਹ ਨਾਮ ਮਿਲਿਆ। ਔਰ ਇਹਦੇ ਬਾਰੇ ਕਈ ਵਾਰੀ ਛੋਟਾ ਉੱਤਰ ਵਾਲਾ ਪ੍ਰਸ਼ਨ ਪੁੱਛ ਲਿਆ ਜਾਂਦਾ ਹੈਗਾ ਕਿ ਸੰਤ ਸਿੰਘ ਸੇਖੋਂ ਨੂੰ ਕਿਸ ਪੁਸਤਕ ਦੇ ਉੱਪਰ ਸਾਹਿਤ ਅਕਾਡਮੀ ਦਾ ਨਾਮ ਮਿਲਿਆ। ਸੋ ਵਿਦਿਆਰਥੀਓ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ ਕਿ ਉਸ ਨੂੰ ਮਿੱਤਰ ਪਿਆਰੇ ਪਾਠ ਪੁਸਤਕ ਦੇ ਉੱਪਰ, ਮਿੱਤਰ ਪਿਆਰੇ ਨਾਟਕ ਦੇ ਉੱਪਰ ਉਹਨਾਂ ਨੂੰ ਇਹ ਇਨਾਮ ਮਿਲਿਆ। ਹੁਣ ਜਿਹੜੀ ਤੁਹਾਡੀ ਪਾਠ ਪੁਸਤਕ, ਜਿਹੜੀ ਤੁਹਾਡੇ ਸਿਲੇਬਸ ਦੇ ਵਿੱਚ ਨਿਰਧਾਰਿਤ ਕਿਤਾਬ ਹੈਗੀ ਆ, ਉਸ ਕਿਤਾਬ ਦੇ ਵਿੱਚ ਸ਼ਾਮਲ ਕਹਾਣੀ ਜਿਹੜੀ ਹੈਗੀ ਆ ਉਹ ਹੈਗੀ ਆ ਮੁੜ ਵਿਧਵਾ। ਮੁੜ ਵਿਧਵਾ ਬਾਰੇ ਮੋਟੇ ਤੌਰ ਤੇ ਜਿਹੜੇ ਸਾਡੇ ਸੰਪਾਦਕ ਆ ਉਹਦੀ ਥੋੜੀ ਜਿਹੀ ਕ੍ਰਿਟੀਸਾਈਜ਼ ਕਰ ਰਹੇ, ਆਲੋਚਨਾ ਕਰ ਰਹੇ। ਦੇਖੋ ਉਹਦੇ ਬਾਰੇ ਕੀ ਗੱਲ ਕਹਿੰਦੇ ਆ। ਕਹਿੰਦੇ ਵੀ ਸਾਡੇ ਵੱਡੇ ਵਡੇਰੇ ਇੱਕ ਗੱਲ ਕਹਿੰਦੇ ਸੀ, ਦਿਲ ਨੂੰ ਦਰਿਆ ਆਖਦੇ ਸੀਗੇ ਅਤੇ ਇਸ ਦੀਆਂ ਡੁਗਾਨਾਂ ਨੂੰ ਸਮੁੰਦਰ ਕਹਿੰਦੇ ਸੀ। ਦਿਲ ਦਰਿਆ ਸਮੁੰਦਰੋਂ ਡੂੰਘੇ ਇੱਕ ਸਾਡੇ ਕਹਾਵਤ ਸੀ, ਇੱਕ ਸਾਡੇ ਕਹਾਵਤ ਹੈਗੀ ਆ। ਤੇ ਵਿਗਿਆਨ ਤੇ ਮਨੋਵਿਗਿਆਨਕ ਖੋਜਾਂ ਨੇ ਮਨ ਦੀ ਇਸ ਲੁਕਾਈ ਨੂੰ, ਮਨ ਦੀਆਂ ਇਹਨਾਂ ਪਰਤਾਂ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੀ ਵਿਆਖਿਆ ਕਰਨ ਦੀ ਸਾਹਿਤਕਾਰਾਂ ਨੇ, ਸਾਡਿਆਂ ਨੇ ਕੋਸ਼ਿਸ਼ ਕੀਤੀ ਹੈ। ਸੰਤ ਸਿੰਘ ਸੇਖੋਂ ਉਹਨਾਂ ਸਾਹਿਤਕਾਰਾਂ ਦੇ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਮਨੁੱਖ ਦੀਆਂ ਅੰਤਰ ਮਨ ਵਿੱਚ ਲੁਕੀਆਂ ਤਰੰਗਾਂ, ਉਹਨਾਂ ਦੀਆਂ ਲੋੜਾਂ, ਉਹਨਾਂ ਦੀਆਂ ਤ੍ਰਿਪਤੀਆਂ, ਉਹਨਾਂ ਦੀਆਂ ਅਤ੍ਰਿਪਤੀਆਂ ਨੂੰ ਸਮਝਣ ਦਾ ਯਤਨ ਕੀਤਾ ਹੈ, ਸਾਹਿਤ ਰੂਪ ਵਿੱਚ ਪੇਸ਼ ਕਰਨ ਦੇ ਵਿੱਚ ਸਫਲ ਉਪਰਾਲਾ ਵੀ ਕੀਤਾ ਹੈ। ਇਹਦੇ ਨਾਲ ਹੀ ਉਹਨਾਂ ਨੇ ਕੀ ਕੀਤਾ ਹੈ ਕਿ ਸਾਡੇ ਜਿਹੜੇ ਅੰਦਰਲੇ ਪ੍ਰੇਮ ਸੰਬੰਧ ਹੈਗੇ ਆ, ਮਨ ਦੀਆਂ ਜਿਹੜੇ ਸੋਚਾਂ ਹੈਗੀਆਂ, ਉਹਨਾਂ ਨਾਲ ਜੁੜੇ ਹੋਏ ਸਦਾਚਾਰਕ ਵਿਧਾਨ ਨੂੰ ਥੋੜਾ ਮੋਕਲਾ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੋਕਲਾ ਮੀਨਸ ਵੀ ਉਹਨਾਂ ਬਾਰੇ ਥੋੜੀ ਜਿਹੀ ਸਿੰਪਥੀ ਦੇ ਨਾਲ ਸੋਚਿਆ ਜਾਵੇ ਇਹ ਚੀਜ਼ ਨੂੰ। ਇਹ ਨਾ ਹੋਵੇ ਕਿ ਸਾਡੇ ਸਮਾਜ ਦੇ ਵਿੱਚ ਜਿਹੜੇ ਸਦੀਆਂ ਤੋਂ ਬਣੇ ਆ ਰਹੇ ਸਮਾਜਿਕ ਵਿਧਾਨ ਆ ਉਹ ਸਾਡੇ ਮਨੁੱਖਾਂ ਨੂੰ ਅੰਦਰੇ ਅੰਦਰ ਨਪੀੜੀ ਜਾਵੇ। ਥੋੜਾ ਬਹੁਤਾ ਇਹਦੇ ਬਾਰੇ ਗੱਲ ਕਰਨੀ ਬਣਦੀ ਹੈ। ਜਿਵੇਂ ਮੁੜ ਵਿਧਵਾ ਦੇ ਮੁੜ ਵਿਆਹ ਕਰਨ ਬਾਰੇ ਗੱਲ ਸੋਚਣੀ ਬਣਦੀ ਹੈ। ਇਹ ਗੱਲ ਸੰਤ ਸਿੰਘ ਸੇਖੋਂ ਕਹਿ ਰਿਹਾ ਹੈ ਆਪਣੀ ਇਸ ਕਹਾਣੀ ਦੇ ਵਿੱਚ। ਔਰ ਜਿਹੜੇ ਇਸ ਤੋਂ ਪਹਿਲਾਂ ਦੇ ਜਿਹੜੇ ਸੀਗੇ ਨਾ ਔਰਤ ਮਰਦ ਸੰਬੰਧ, ਉਹਨਾਂ ਨੂੰ ਜਗੀਰੂ ਸਮਾਜਿਕ ਸੱਭਿਆਚਾਰਕ ਮੁੱਲ ਵਿਧਾਨ ਦੇ ਚੌਕਟ ਦੇ ਵਿੱਚ, ਉਹਦੇ ਘੇਰੇ ਦੇ ਵਿੱਚ ਰੱਖ ਕੇ ਸਮਝਿਆ ਜਾਂਦਾ ਸੀ। ਪਰ ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ ਤੇ ਗੁਰਬਖਸ਼ ਸਿੰਘ ਪ੍ਰੀਤਲੜੀ, ਇਹ ਤਿੰਨ ਪੰਜਾਬੀ ਦੇ ਲੇਖਕ ਸੀਗੇ ਜਿਨ੍ਹਾਂ ਨੇ ਮਨੁੱਖ ਦੀਆਂ ਲੋੜਾਂ ਨੂੰ ਸਮਝਿਆ ਔਰ ਉਹਨਾਂ ਲੋੜਾਂ ਨੂੰ ਕਿਤੇ ਨਾ ਕਿਤੇ ਥੋੜੀ ਜਿਹੀ ਸਮਾਜ ਦੇ ਵਿੱਚ ਉਹਨਾਂ ਨੂੰ ਸਵੀਕਾਰ ਕਰਾਉਣ ਦੀ ਗੱਲ ਵੀ ਕੀਤੀ ਹੈ। ਆਪਣੀਆਂ ਕਹਾਣੀਆਂ ਦੇ ਵਿੱਚ ਵੀ, ਆਪਣੇ ਦੂਸਰੇ ਸਾਹਿਤਕ ਕਿਰਤਾਂ ਦੇ ਵਿੱਚ ਵੀ ਇਹ ਗੱਲ ਕੀਤੀ ਹੈ। ਇਸ ਕਹਾਣੀ ਦੇ ਵਿੱਚ ਜਿਹੜਾ ਇੱਕ ਨੌਜਵਾਨ ਹੈ, ਅਜਨਬੀ ਨੌਜਵਾਨ, ਇੱਕ ਰੇਲ ਸਫ਼ਰ ਕਰ ਰਿਹਾ ਹੈ। ਉੱਥੇ ਉਸ ਜਿਹੜਾ ਰੇਲਵੇ ਦਾ ਡੱਬਾ ਹੈਗਾ ਉਹਦੇ ਵਿੱਚ ਇੱਕ ਵਿਧਵਾ ਕੁੜੀ ਹੁੰਦੀ ਹੈ ਜਿਹਦੀ ਉਮਰ 20 ਸਾਲਾਂ ਦੀ, ਉਹਦਾ 8 ਸਾਲ ਦਾ 8 ਮਹੀਨਿਆਂ ਦਾ ਬੱਚਾ ਉਹਦੇ ਨਾਲ ਹੈ ਤੇ ਉਹਦੀ ਮਾਂ ਉਹਦੇ ਨਾਲ ਹੈਗੀ ਆ। ਉਹਨਾਂ ਦੇ ਨਾਲ ਇੱਕ ਦੂਜੇ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਥੋੜੀ ਬਹੁਤੀ, ਇੱਕ ਦੂਜੇ ਕੰਨੀ ਉਹ ਝਾਕਦੇ ਆ ਜਾਂ ਇੱਕ ਦੂਜੇ ਨਾਲ ਉਹਨਾਂ ਦਾ ਸੰਬੰਧ ਬਣਦਾ ਹੈਗਾ, ਉਹਦੀ ਗੱਲ ਕਰ ਰਿਹਾ ਇਹ। ਉਹ ਜਿਹੜੀ ਔਰਤ ਹੈਗੀ ਉਹ ਬੜੀ ਉਦਾਸ ਹੈਗੀ ਹੈ। ਉਹਦਾ ਕਿਉਂਕਿ ਪਤੀ ਇਸ ਦੁਨੀਆ ਤੇ ਨਹੀਂ ਰਿਹਾ ਔਰ ਉਹ ਮਰ ਚੁੱਕਾ ਹੈਗਾ, ਉਹ ਇਕੱਲੀ ਹੈਗੀ। ਤੇ ਔਰ ਜਿਹੜਾ ਨੌਜਵਾਨ ਹੈ ਉਹਦੀਆਂ ਗੱਲਾਂ ਦੇ ਵਿੱਚ ਦਿਲਚਸਪੀ ਲੈਂਦਾ, ਥੋੜਾ ਬਹੁਤਾ ਉਹਦੇ ਵਿਚਾਰਾਂ ਦੇ ਵਿੱਚ ਦਿਲਚਸਪੀ ਲੈਂਦਾ ਹੈ। ਔਰ ਇੱਕ ਸਮਾਜਿਕ ਤੌਰ ਦੇ ਅਨੁਸਾਰ ਇੰਨਾ ਕੁ ਜੋ ਹੈਗਾ ਘਟਨਾ ਵਾਪਰਦੀ ਹੈ, ਇਹ ਆਪਸੀ ਖਿੱਚ ਕਰਕੇ ਵਾਪਰਦੀ ਹੈ ਔਰ ਇੱਕ ਮਨੋਵਿਗਿਆਨਕ ਲੋੜ ਵੀ ਹੈ ਇੱਕ ਤਰ੍ਹਾਂ ਨਾਲ ਲੇਖਕ ਕਹਿ ਰਿਹਾ। ਪਰ ਸਾਡਾ ਸਮਾਜ ਤੇ ਸਦਾਚਾਰਕ ਵਿਧਾਨ ਮੁਤਾਬਕ ਵਿਧਵਾ ਮੁਟਿਆਰ ਦੇ ਲਈ ਕਿਸੇ ਦੂਸਰੇ ਮਰਦ ਵੱਲ ਝਾਕਣਾ ਜਾਂ ਪਰਾਏ ਮਰਦ ਦੇ ਵੱਲ ਦੇਖਣਾ ਵੀ ਇੱਕ ਪਾਪ ਸਮਝਿਆ ਜਾਂਦਾ ਹੈ, ਵਰਜਿਤ ਹੈ, ਨਿੰਦਣਯੋਗ ਸਮਝਿਆ ਜਾਂਦਾ ਹੈ। ਪਰ ਲੇਖਕ ਅਜਿਹੀ ਵਰਜਨਾ ਤੋਂ ਪਾਰ ਜਾ ਕੇ ਵਿਧਵਾ ਔਰਤ ਤੇ ਉਸ ਮਰਦ ਦੇ ਵਿਚਕਾਰ ਆਪਸੀ ਰਿਸ਼ਤੇ ਨੂੰ ਅਲਪਕਾਲ ਦੇ ਲਈ ਥੋੜਾ ਜਿਹਾ ਗੱਲਾਂ ਬਾਤਾਂ ਦੇ ਥਰੂ, ਗੱਲਾਂ ਬਾਤਾਂ ਦੇ ਰਾਹੀਂ ਉਹਨਾਂ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਔਰ ਇਸ ਬਾਰੇ ਕੋਈ ਕਹਿੰਦਾ ਨਿੰਦਾ ਵਿਚਾਰ ਨਹੀਂ ਹੋਣੀ ਚਾਹੀਦੀ, ਇਹ ਸਹਿਜ ਸਵੀਕ੍ਰਿਤੀ ਹੋਣੀ ਚਾਹੀਦੀ ਹੈ, ਸਹਿਜ ਤੌਰ ਦੇ ਉੱਪਰ ਇਹਨੂੰ ਸਵੀਕਾਰ ਕਰ ਲੈਣਾ ਚਾਹੀਦਾ। ਤੇ ਜਿਹੜੀਆਂ ਨੌਜਵਾਨ ਔਰਤ ਜਿਹੜੀਆਂ ਵਿਧਵਾ ਹੋ ਜਾਂਦੀਆਂ ਹੈਗੀਆਂ ਉਹਨਾਂ ਨੂੰ ਵੀ ਅੱਗੇ ਮੈਰਿਜ ਕਰਾਉਣ ਦੀ ਕਿਤੇ ਨਾ ਕਿਤੇ ਸਪਸ਼ਟ ਰੂਪ ਦੇ ਵਿੱਚ ਉਹਨਾਂ ਨੂੰ ਇਜਾਜ਼ਤ ਹੋਣੀ ਚਾਹੀਦੀ ਹੈ। ਇਹ ਲੇਖਕ ਜਿਹੜੀ ਔਰਤ ਦੇ ਮਨ ਦੀਆਂ ਭਾਵਨਾਵਾਂ ਦੀ ਗੱਲ ਵੀ ਕਰਦਾ ਹੈ ਔਰ
ਜਿਹੜੀਆਂ ਮਨ ਦੀਆਂ ਭਾਵਨਾਵਾਂ ਹੈਗੀਆਂ ਕਿਸੇ ਸਮਾਜਿਕ ਸਦਾਚਾਰਕ ਪੈਂਤੜੇ ਤੋਂ ਨਹੀਂ ਦੇਖਦਾ, ਸਗੋਂ ਉਹਨਾਂ ਨੂੰ ਮਾਨਵੀ ਆਪੇ ਦੀ ਸੁਭਾਵਿਕ ਲੋੜ ਵਜੋਂ ਦੇਖਦਾ, ਬਚਦਾ, ਸਪਸ਼ਟ ਕਰਦਾ ਔਰ ਉਹਨੂੰ ਖੋਜਦਾ। ਉਹ ਉਹਨਾਂ ਦੇ ਇਸ ਆਪਸੀ ਖਿੱਚ ਵਾਲੇ ਵਿਹਾਰ ਨੂੰ ਕਿਸੇ ਪ੍ਰਕਾਰ ਦੀ ਜਿਹੜੀ ਸਾਧੂਵਾਦੀ ਨੈਤਿਕਤਾ ਕੀ ਹੁੰਦੀ ਹੈ ਕਿ ਜਿਹੜੀ ਸਾਡੇ ਸਮਾਜ ਦੇ ਵਿੱਚ ਬਜ਼ੁਰਗ ਲੋਕ ਇੱਕ ਨੈਤਿਕ ਕਦਰਾਂ ਕੀਮਤਾਂ ਸਿਰਜ ਦਿੰਦੇ ਆ, ਉਹਨਾਂ ਕਦਰਾਂ ਕੀਮਤਾਂ ਤੋਂ ਪਾਰ ਜਾਣਾ ਕਿਸੇ ਮਨੁੱਖ ਲਈ ਬਹੁਤ ਮੁਸ਼ਕਲ ਹੋ ਜਾਂਦਾ ਹੈ। ਉਹ ਇਹਨਾਂ ਚੀਜ਼ਾਂ ਨੂੰ ਤੋੜਨਾ ਚਾਹੁੰਦਾ ਹੈ ਔਰ ਤੋੜ ਕੇ ਅੱਗੇ ਮਨੁੱਖੀ ਮਨ ਨੂੰ ਜੋੜਨ ਦੀ ਗੱਲ ਕਰਦਾ ਹੈ। ਔਰ ਇਹ ਜਿਹੜਾ ਮਨੁੱਖੀ ਮਨ ਜੋੜ ਰਿਹਾ ਹੈਗਾ ਉਹ ਅਸਲ ਦੇ ਵਿੱਚ ਸਮਾਜਿਕ ਕਦਰਾਂ ਕੀਮਤਾਂ ਨੂੰ ਬਦਲਣ ਦੀ ਵੀ ਗੱਲ ਹੈਗੀ ਹੈ। ਸਮਾਜਿਕ ਕਦਰਾਂ ਕੀਮਤਾਂ ਜਿਹੜੀਆਂ ਕਿ ਸਦੀਆਂ ਤੋਂ ਬਣੀਆਂ ਆ ਰਹੀਆਂ ਹੈਗੀਆਂ ਕਿ ਮੁੜ ਵਿਧਵਾ ਨੂੰ ਜਦੋਂ ਇੱਕ ਔਰਤ ਵਿਧਵਾ ਹੋ ਜਾਂਦੀ ਹੈ ਤਾਂ ਉਹਨੂੰ ਮੁੜ ਵਿਆਹ ਕਰਾਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ, ਜਦ ਕਿ ਮਰਦ ਨੂੰ ਇਸ ਤਰ੍ਹਾਂ ਦੀ ਇਜਾਜ਼ਤ ਸੀਗੀ। ਉਹ ਚਾਹੁੰਦਾ ਕਿ ਨਹੀਂ, ਔਰਤ ਵੀ ਇੱਕ ਇਨਸਾਨ ਹੈ, ਕਿ ਇਨਸਾਨ ਨੂੰ ਹੀ ਇਨਸਾਨ ਜੇਕਰ ਨਹੀਂ ਸਮਝੇਗਾ ਤਾਂ ਫਿਰ ਇਹ ਕਿੱਧਰ ਨੂੰ ਗੱਲ ਕਿੱਧਰ ਜਾ ਰਹੀ ਹੈ, ਸਾਡਾ ਸਮਾਜ ਕਿੱਧਰ ਜਾ ਰਿਹਾ। ਉਹ ਤਾਂ ਸਿਰਫ ਇਨਸਾਨ ਹਨ। ਇਹ ਇਨਸਾਨੀ ਪਹਿਚਾਣ ਹੀ ਕਹਾਣੀ ਦੀ ਅਸਲ ਤਾਕਤ ਹੈ। ਲੇਖਕ ਦੀ ਦ੍ਰਿਸ਼ਟੀ ਵਿੱਚ ਭਰ ਜਵਾਨੀ ਵਿੱਚ ਵਿਧਵਾ ਹੋ ਜਾਣਾ ਤੇ ਚਿੱਟੇ ਕੱਪੜੇ ਪਹਿਨ ਲੈਣ ਨਾਲ ਉਹ ਉਸ ਮੁਟਿਆਰ ਅੰਦਰਲੇ ਰੰਗੀਨ ਜਜ਼ਬੇ ਅਸਲੋਂ ਹੀ ਮਰ ਮੁੱਕ ਨਹੀਂ ਗਏ, ਸਗੋਂ ਉਹਦੇ ਵਿੱਚ ਵੀ ਕੁਝ ਮਨ ਦੀਆਂ ਸੱਧਰਾਂ ਹੈਗੀਆਂ, ਕੁਝ ਅਮੰਗਾਂ ਹੈਗੀਆਂ, ਕੁਝ ਲੋੜਾਂ ਹੈਗੀਆਂ। ਉਹਨਾਂ ਅਮੰਗਾਂ ਨੂੰ, ਉਹਨਾਂ ਸੱਧਰਾਂ ਨੂੰ, ਉਹਨਾਂ ਲੋੜਾਂ ਨੂੰ ਇਸ ਕਹਾਣੀ ਦੇ ਵਿੱਚ ਸੰਕੇਤਕ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਔਰ ਸਫਲਤਾ ਵੀ ਹਾਸਲ ਕਰਦਾ। ਉਹ ਕਹਿੰਦਾ ਵੀ ਇਹਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਦਬਾਇਆ ਨਹੀਂ ਜਾ ਸਕਦਾ, ਸਮਾਜ ਇਹਨਾਂ ਨੂੰ ਦਬਾ ਨਹੀਂ ਸਕਦਾ। ਕਿਤੇ ਨਾ ਕਿਤੇ ਉਹ ਵੀ ਇਸ ਦੁਨੀਆ ਦੇ ਉੱਪਰ ਆਏ ਹੈ, ਇੱਕ ਜੀਵਨ ਨਿਸ਼ਚਿਤ ਰੂਪ ਦੇ ਵਿੱਚ ਉਹਨਾਂ ਨੂੰ ਮਿਲਿਆ ਹੋਇਆ ਹੈ ਔਰ ਜਿਹੜਾ ਜੀਵਨ ਮਿਲਿਆ ਹੋਇਆ ਉਹਨੂੰ ਉਹਨਾਂ ਦੀ ਸੋਚ ਦੇ ਮੁਤਾਬਕ ਹੀ ਉਹ ਗੁਜ਼ਾਰਨ ਦੀ ਉਹਨਾਂ ਨੂੰ ਇਜਾਜ਼ਤ ਹੋਣੀ ਚਾਹੀਦੀ ਹੈ। ਇੱਕ ਤਰ੍ਹਾਂ ਦੇ ਨਾਲ ਇਹ ਵਿਧਵਾ ਵਿਆਹ ਦੇ ਹੱਕ ਦੇ ਵਿੱਚ ਖਾਮੋਸ਼ ਆਵਾਜ਼ ਉਠਾਉਣ ਦੀ ਗੱਲ ਇਸ ਕਹਾਣੀ ਦੇ ਵਿੱਚ ਲੇਖਕ ਕਰਦਾ। ਕਹਾਣੀ ਇੱਕ ਹੋਰ ਮਨੋਵਿਗਿਆਨਕ ਸੱਚ ਨੂੰ ਵੀ ਪੇਸ਼ ਕਰਦੀ ਹੈ, ਉਹ ਕਿ ਮਨੁੱਖ ਕੇਵਲ ਸਾਲਾਂ ਵਿੱਚ ਹੀ ਨਹੀਂ ਜਿਉਂਦਾ, ਸਗੋਂ ਘੜੀਆਂ ਤੇ ਪਲਾਂ ਵਿੱਚ ਵੀ ਜਿਉਂਦਾ। ਇਹ ਇੱਕ ਗੱਲ ਨੋਟ ਕਰਨ ਵਾਲੀ ਹੈ, ਘੜੀਆਂ ਤੇ ਪਲਾਂ ਵੀ। ਜ਼ਿੰਦਗੀ ਪਿੱਛੇ ਕੀ ਸੀ, ਜ਼ਿੰਦਗੀ ਅੱਗੇ ਕੀ ਹੋਊਗੀ, ਇਹ ਨਹੀਂ ਸੋਚਦਾ। ਜਿਹੜੀ ਜ਼ਿੰਦਗੀ ਖੁਦ ਹੁਣ ਗੁਜ਼ਾਰੀ ਜਾ ਰਹੀ ਹੈ ਉਸ ਜ਼ਿੰਦਗੀ ਨੂੰ, ਉਹ ਜ਼ਿੰਦਗੀ ਦੇ ਜਿਹੜੇ ਪਲ ਹੈਗੇ, ਜੇ ਉਹਨੂੰ ਖੁਸ਼ੀ ਨਾਲ ਤੁਸੀਂ ਗੁਜ਼ਾਰ ਲਓਗੇ ਤਾਂ ਉਹੀ ਜ਼ਿੰਦਗੀ ਹੈ। ਲੇਖਕ ਇਹ ਵੀ ਕਹਿੰਦਾ ਇਸ ਦੇ ਨਾਲ ਕੀ ਹੈ ਕਿ ਇੱਕ ਬਿਰਤਾਂਤ ਪੈਦਾ ਹੁੰਦਾ ਹੈ। ਬਿਰਤਾਂਤ ਇਸ ਕਹਾਣੀ ਨੂੰ ਅੱਗੇ ਤੋਰਦਾ ਹੈ ਔਰ ਇਹ ਕਹਾਣੀ ਜਿਹੜੀ ਹੈਗੀ ਹੈ ਇਹਦਾ ਕਾਰਜ ਖੇਤਰ ਹੈਗਾ ਉਹ ਸਾਰਾ ਇੱਕ ਰੇਲ ਦੇ ਸਫ਼ਰ ਦੌਰਾਨ ਹੀ ਵਾਪਰਦਾ ਔਰ ਉਸ ਸਮੇਂ ਦੀ ਜਿਹੜੀ ਕਹਾਣੀ ਸੀਗੀ ਉਹ ਇੱਕ ਤਰ੍ਹਾਂ ਦੇ ਨਾਲ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਦੇ ਸਫ਼ਰ ਨੂੰ ਹੀ ਕਹਾਣੀ ਕਹਿ ਲਿਆ ਜਾਂਦਾ ਸੀ। ਛੋਟੀ ਕਹਾਣੀ ਹੁੰਦੀ ਸੀਗੀ ਔਰ ਛੋਟੀ ਕਹਾਣੀ ਦਾ ਇੱਕ ਬਾਦਸ਼ਾਹ ਸੀਗਾ ਸੰਤ ਸਿੰਘ ਸੇਖੋਂ, ਛੋਟੀ ਕਹਾਣੀ ਦਾ ਇੱਕ ਚੌਖਟਾ ਸੀਗਾ, ਛੋਟੀ ਕਹਾਣੀ ਦੀ ਇੱਕ ਮਰਿਆਦਾ ਸੀਗੀ। ਉਹ ਮਰਿਆਦਾ ਦੇ ਵਿੱਚ ਰਹਿ ਕੇ ਛੋਟੀਆਂ ਕਹਾਣੀਆਂ ਉਦੋਂ ਲਿਖੀਆਂ ਜਾਂਦੀਆਂ ਸੀਗੀਆਂ ਔਰ ਉਹਦੀ ਜਿਹੜੀ ਇੱਕ ਨਿਸ਼ਚਿਤ ਸੀਮਾ ਸੀਗੀ। ਅੱਜ ਦੀ ਕਹਾਣੀ ਲੰਬੀ ਕਹਾਣੀ ਹੈ, ਪੰਜਾਬੀ ਵੀ ਹੋਰ ਵੀ ਸਾਹਿਤਕ ਰੂਪਾਂ ਦੇ ਹੋਰ ਵੀ ਭਾਸ਼ਾਵਾਂ ਦੇ ਵਿੱਚ ਜਿਹੜੀ ਕਹਾਣੀ ਲਿਖੀ ਜਾ ਰਹੀ ਹੈ, ਲੰਬੀ ਕਹਾਣੀ ਲਿਖੀ ਜਾ ਰਹੀ ਹੈ। ਪਰ ਉਹ ਸਮਾਂ ਜਿਹੜਾ ਉਹ ਟਾਈਮ ਸੀਗਾ, ਉਹ ਕਾਲ ਸੀਗਾ, ਉਹ ਛੋਟੀ ਕਹਾਣੀ ਲਿਖਣ ਦਾ ਸੀਗਾ। ਛੋਟੀਆਂ ਕਹਾਣੀਆਂ ਦੇ ਵਿੱਚ ਕੀ ਹੈਗਾ ਕਿ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਆਪਣੀ ਗੱਲ ਨੂੰ ਪੇਸ਼ ਕਰਨੀ ਹੁੰਦਾ ਸੀਗਾ, ਇੱਕ ਨਿਸ਼ਚਿਤ ਸਮੇਂ ਦੇ ਵਿੱਚ ਆਪਣੀ ਗੱਲ ਨੂੰ ਸਪਸ਼ਟ ਕਰਨਾ ਹੁੰਦਾ ਸੀਗਾ। ਤੇ ਇਸ ਕਹਾਣੀ ਵਿੱਚ ਨੌਜਵਾਨ ਵਿਧਵਾ ਮੁਟਿਆਰ ਅਤੇ ਉਸਦੀ ਮਾਂ ਆਪਸ ਦੇ ਵਿੱਚ ਮਿਲਦੇ ਆ ਇੱਕ ਸਟੇਸ਼ਨ ਤੇ। ਉਹਨਾਂ ਦਾ ਇੱਕ ਦੂਜੇ ਨਾਲ ਰਿਸ਼ਤਾ ਉਨੇ ਸਮੇਂ ਦਾ ਹੀ ਹੁੰਦਾ ਜਿੰਨਾ ਚਿਰ ਉਹ ਸਫ਼ਰ ਵਿੱਚ ਇਕੱਠੇ ਰਹਿੰਦੇ ਆ। ਨੌਜਵਾਨ ਦੇ ਉਹਨਾਂ ਦੇ ਡੱਬੇ ਵਿੱਚ ਵੜਨ ਤੋਂ ਲੈ ਕੇ ਡੱਬੇ ਵਿੱਚ ਉਤਰ ਜਾਣ ਤੱਕ ਦੇ ਸਮੇਂ ਵਿੱਚ ਇਹ ਰਿਸ਼ਤਾ ਬਣਦਾ, ਫਿਰ ਖਤਮ ਹੋ ਜਾਂਦਾ। ਕਹਾਣੀ ਦਾ ਵਾਪਰਨ ਸਥਾਨ ਵੀ ਰੇਲ ਦਾ ਡੱਬਾ ਹੀ ਹੈ। ਇੰਝ ਇਸ ਕਹਾਣੀ ਵਿੱਚ ਸਮੇਂ, ਸਥਾਨ ਅਤੇ ਕਾਰਜ ਦੀ ਏਕਤਾ ਵੇਖੀ ਜਾ ਸਕਦੀ ਹੈ ਔਰ ਇਸ ਪੱਖੋਂ ਇਹ ਕਹਾਣੀ ਬਹੁਤ ਸਫਲ ਹੈ ਕਿਉਂਕਿ ਉਸ ਸਮੇਂ ਇਹ ਕਹਾਣੀ ਦੇ ਵਿੱਚ ਜਿਹੜੀਆਂ ਤਿੰਨ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਸੀ, ਸਮਾਂ, ਸਥਾਨ ਤੇ ਕਾਰਜ। ਇਹ ਤਿੰਨਾਂ ਦਾ ਏਕਤਾਵਾਂ ਦਾ ਹੋਣਾ ਬਹੁਤ ਜ਼ਰੂਰੀ ਸੀ। ਪਰ ਵਰਤਮਾਨ ਯੁੱਗ ਦੇ ਵਿੱਚ ਜਿਹੜੀਆਂ ਕਹਾਣੀਆਂ ਇਹ ਚੀਜ਼ ਨੂੰ ਨਹੀਂ ਸਵੀਕਾਰ ਕਰਦੀ। ਕਹਾਣੀ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਦਾ ਸਫ਼ਰ ਹੈ ਕਹਿੰਦਾ ਸੀਗਾ। ਜੇ ਆਪਾਂ ਕਿਹਾ ਕਿ ਕਹਾਣੀ ਨੂੰ ਪਹਿਲਾਂ ਡੈਫੀਨੇਸ਼ਨ ਇਸ ਤਰ੍ਹਾਂ ਦਿੰਦੇ ਸੀਗੇ, ਮੁੜ ਵਿਧਵਾ ਨੂੰ ਉਸ ਅਕਾਦਮਿਕ ਬੰਦੇਜ ਦੀ ਪ੍ਰਮਾਣਿਕ ਉਦਾਹਰਨ ਵਜੋਂ ਵੀ ਦੇਖਿਆ ਜਾ ਸਕਦਾ। ਇਹ ਲੇਖਕ ਨੇ ਸਫਲਤਾਪੂਰਵਕ ਇਹਨੂੰ ਪੇਸ਼ ਕੀਤਾ। ਦੇਖੋ ਬੱਚੇ, ਇੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਗੱਡੀ ਤੁਰਨ ਦੀ ਉਡੀਕ ਵਿੱਚ। ਉਹ ਪਲੇਟਫਾਰਮ ਤੇ ਤੁਰਿਆ ਫਿਰਦਾ ਇੱਕ ਨੌਜਵਾਨ ਔਰ ਉਹ ਇੱਕ ਡੱਬੇ ਦੇ ਵਿੱਚ ਜਾਂਦਾ। ਜਦੋਂ ਉਹ ਦੇਖਦਾ ਕਿ ਦੋ ਔਰਤਾਂ ਬੈਠੀਆਂ ਹੁੰਦੀਆਂ, ਇੱਕ ਇਸਤਰੀ ਅੰਦਰ ਆਉਂਦੀਆਂ ਨਜ਼ਰ ਪਈਆਂ, ਇੱਕ ਬੁੱਢੀ ਤਕਰੀਬਨ 50 ਸਾਲ ਦੀ ਔਰਤ ਜਿਹੜੀ ਉਹ ਕੁੜੀ ਦੀ ਮਾਂ ਹੈਗੀ ਹੈ ਤੇ ਦੂਸਰੀ ਨੌਜਵਾਨ ਕੋਈ 20 ਸਾਲਾਂ ਦੀ ਲੇਡੀ ਹੈ ਜਿਸ ਨੇ 1 ਵਰ੍ਹੇ ਦਾ ਬੱਚਾ, ਜਾਂ ਉਹ 8 ਮਹੀਨਿਆਂ ਦਾ ਬੱਚਾ ਸੀਗਾ, 1 ਵਰ੍ਹੇ ਦਾ ਬੱਚਾ ਸੀਗਾ, ਉਹ ਕੁੱਛੜ ਦੇ ਵਿੱਚ ਚੁੱਕਿਆ ਹੁੰਦਾ। ਇੱਥੋਂ ਕਹਾਣੀ ਸ਼ੁਰੂ ਹੁੰਦੀ ਹੈ ਔਰ ਇਹ ਕਹਾਣੀ ਅੱਗੇ ਤੁਰਦੀ ਹੈ। ਹੌਲੀ ਹੌਲੀ ਉਹਨਾਂ ਦਾ ਜਿਹੜਾ ਆਪਸ ਦੇ ਵਿੱਚ ਵਾਰਤਾਲਾਪ ਸ਼ੁਰੂ ਹੁੰਦਾ ਹੈਗਾ। ਇੱਕ ਔਰਤ ਦਾ ਤੇ ਉਸ ਜਿਹੜਾ ਮੁੰਡਾ ਹੈਗਾ ਅਜਨਬੀ ਨੌਜਵਾਨ, ਉਹਦੇ ਵਿਚਕਾਰ ਉਹਨਾਂ ਦਾ ਆਪਸ ਦੇ ਵਿੱਚ ਗੱਲ ਹੁੰਦੀ ਹੈ ਉਹਦੀ ਤੇ ਉਹਦੀ ਮਾਂ ਦੇ ਵਿਚਕਾਰ। ਔਰ ਇਹ ਗੱਲਬਾਤ ਦੇ ਵਿੱਚ ਉਹ ਆਪਸ ਦਾ ਇੱਕ ਦੂਜੇ ਨਾਲ ਇੰਟਰੋਡਕਸ਼ਨ ਕਰਦੇ ਆ। ਉਹਦੀ ਮਾਂ ਨੂੰ ਬੋਲਣ ਦੀ ਆਦਤ ਬਹੁਤ ਹੈਗੀ ਆ, ਉਹ ਬੋਲ ਕੇ ਆਪਣੀਆਂ ਗੱਲਾਂ ਸਾਰੀਆਂ ਸਪਸ਼ਟ ਕਰਦੀ ਹੈ, ਠੀਕ ਹੈ ਨਾ। ਔਰ ਇਹ ਗੱਲ ਜਿਹੜੀ ਹੁੰਦੀ ਹੈਗੀ ਆ ਉਹ ਔਰਤ ਦੇ ਬਾਰੇ ਵੀ ਦੱਸ ਦਿੰਦੀ ਹੈ ਕਿ ਕਿਸ ਤਰ੍ਹਾਂ ਉਹ ਔਰਤ ਵਿਧਵਾ ਹੋ ਗਈ ਸੀਗੀ। ਉਹਦਾ ਜਿਹੜਾ ਪਤੀ ਸੀਗਾ 8 ਮਹੀਨੇ ਪਹਿਲਾਂ ਮਰ ਗਿਆ ਸੀਗਾ ਔਰ ਉਦੋਂ ਬਾਅਦ ਉਹਦੇ ਬੱਚਾ ਪੈਦਾ ਹੁੰਦਾ। ਉਹ ਬੱਚਾ ਵੀ 8 ਮਹੀਨਿਆਂ ਦਾ ਹੀ ਹੈ
ਤੇ ਇਹਦੇ ਬਾਰੇ ਵੀ ਗੱਲ ਚੱਲਦੀ ਹੈ। ਜਿਵੇਂ ਦੇਖੋ ਆ ਲਿਖਿਆ ਹੈਗਾ, ਇਹ ਤੁਹਾਡੀ ਬੀਬੀ ਦਾ ਬਾਲ ਏ ਮਾਤਾ ਜੀ। ਇਸ ਮੌਕੇ ਤਾੜ ਵਿੱਚੋਂ ਪੁੱਛਿਆ, ਉਹਨੂੰ ਗੱਲਬਾਤ ਸ਼ੁਰੂ ਕਰਨਾ ਚਾਹੁੰਦੇ। ਹਾਂ ਪੁੱਤ, ਬੁੱਢੀ ਨੇ ਬੜੇ ਹੀ ਪਿਆਰ ਨਾਲ ਉੱਤਰ ਦਿੱਤਾ ਤੇ ਬਾਲ ਵੱਲ ਦੇਖਣ ਲੱਗ ਪਈ। ਅੱਗੇ ਕਹਾਣੀ ਦੇ ਵਿੱਚ ਉਹਨਾਂ ਦੇ ਡਾਇਲੋਗ ਹੁੰਦੇ ਆ, ਨੌਜਵਾਨ ਨੇ ਬੱਚੇ ਵੱਲ ਆਪਣੀਆਂ ਬਾਹਾਂ ਪਸਾਰੀਆਂ, ਬੱਚੇ ਨੇ ਕੁੱਦ ਕੇ ਉਸ ਵੱਲ ਜਾਣ ਦੀ ਇੱਛਾ ਪ੍ਰਗਟ ਕੀਤੀ ਕਿ ਬੁੱਢੀ ਨੇ ਉਹ ਬੱਚੇ ਉਸਨੂੰ ਦੇ ਦਿੱਤਾ। ਬੱਚੇ ਦੇ ਨੌਜਵਾਨ ਦੇ ਕੁੱਛੜ ਜਾਣ ਤੇ ਬੱਚੇ ਦੀ ਮਾਂ ਦੇ ਦਿਲ ਵਿੱਚ ਇੱਕ ਖਾਸ ਅਸਰ ਕੀਤਾ। ਉਸਦਾ ਉਦਾਸ ਚਿਹਰਾ ਖਿੜ ਗਿਆ, ਜਿਵੇਂ ਮੀਂਹ ਪੈਣ ਨਾਲ ਮੁਰਝਾਏ ਹੋਏ ਪੱਤੇ ਮੁੜ ਕੇ ਹਰੇ ਭਰੇ ਹੋ ਜਾਂਦੇ ਹਨ। ਆਪਣੀ ਮਾਂ ਨਾਲ ਨਾਨੀ ਦੇ ਪਿਆਰ ਮਗਰੋਂ ਮਰਦਾਵੇ ਹੱਥਾਂ ਵਿੱਚ ਜਾ ਕੇ ਬੱਚੇ ਨੇ ਇੱਕ ਖਾਸ ਖੁਸ਼ੀ ਪ੍ਰਾਪਤ ਕੀਤੀ। ਅਸਲ ਦੇ ਵਿੱਚ ਇਹ ਹੈ ਕਿ ਵੀ ਜੇ ਬੱਚੇ ਨੂੰ ਮਾਂ ਪਿਓ ਦੋਨਾਂ ਦੀ ਲੋੜ ਹੁੰਦੀ ਹੈ, ਔਰ ਜਿਹੜਾ ਬੱਚਾ ਉਹਨੂੰ ਇੱਕ ਤਰ੍ਹਾਂ ਦੇ ਨਾਲ ਉਹਦੇ ਪਿਓ ਦੇ ਰੂਪ ਦੇ ਵਿੱਚ ਪੇਸ਼ ਕਰਕੇ ਦੱਸਿਆ ਗਿਆ ਕਿ ਕੁੜੀ ਨੂੰ ਦੇ ਲਈ ਦੂਸਰੇ ਵਿਆਹ ਦੇ ਲਈ ਜੇ ਬਣਦੀ ਹੈ ਗੱਲ ਤਾਂ ਉਹ ਹੋ ਜਾਣੀ ਚਾਹੀਦਾ ਸੀਗਾ। ਪਰ ਇਹ ਮਰਦ ਤੇ ਔਰਤ ਦਾ ਥੋੜਾ ਹੀ ਆਪਸ ਦੇ ਵਿੱਚ ਰਿਲੇਸ਼ਨ ਬਣਦਾ ਕਿ ਉਹ ਇੱਕ ਆਪਸ ਦੇ ਵਿੱਚ ਥੋੜੀ ਬਹੁਤੀ ਗੱਲਬਾਤ ਹੁੰਦੀ ਹੈ ਉਹਨਾਂ ਦੀ, ਔਰ ਉਹ ਗੱਲਬਾਤ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਹੀ ਹੁੰਦੀ ਹੈ। ਉੱਥੇ ਜਾ ਕੇ ਅੱਗੇ ਉਹ ਸਟੇਸ਼ਨ ਤੇ ਮੁੰਡਾ ਉਤਰ ਜਾਂਦਾ, ਔਰ ਉਤਰ ਕੇ ਉਹ ਆਪਣੇ ਪਿੰਡ ਚਲਾ ਜਾਂਦਾ ਤੇ ਔਰਤ ਜਿਹੜੀ ਉਹ ਥੋੜੇ ਟਾਈਮ ਦੇ ਲਈ ਇਹ ਸਮਝਦੀ ਹੁੰਦੀ ਹੈ ਕਿ ਹਾਂ ਮੈਂ ਇਸ ਗੱਡੀ ਦੇ ਵਿੱਚ ਸਵਾਰ ਹੋਈ ਸੀਗੀ, ਇਸ ਗੱਡੀ ਦੇ ਵਿੱਚ ਮੈਨੂੰ ਸ਼ਾਇਦ ਮੇਰਾ ਪਤੀ ਮਿਲ ਗਿਆ ਸੀ। ਉਹਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਸੀਗਾ, ਵਿਆਹੀ ਵੀ ਫੀਲ ਕਰ ਰਹੀ ਸੀ ਆਪਣੇ ਆਪ ਨੂੰ। ਪਰ ਜਦੋਂ ਮੁੰਡਾ ਉਤਰ ਕੇ ਚਲਾ ਜਾਂਦਾ ਤਾਂ ਉਹ ਔਰਤ ਆਪਣੇ ਆਪ ਨੂੰ ਮੁੜ ਵਿਧਵਾ ਮਹਿਸੂਸ ਕਰਦੀ ਹੈ। ਇਹਨਾਂ ਦੇ ਵਿੱਚ ਆਪਸ ਦੇ ਵਿੱਚ ਡਾਇਲੋਗ ਹੁੰਦੇ ਆ, ਕਹਾਣੀ ਅੱਗੇ ਵੱਧਦੀ ਹੈ, ਔਰ ਜ਼ਿੰਦਗੀ ਦੇ ਸਫ਼ਰ ਦੇ ਬਾਰੇ ਗੱਲ ਕੀਤੀ ਹੈ ਕਿ ਬਾਲ ਹੈ ਜਿਹੜਾ ਉਹ ਕਿੱਦਾਂ, ਦੇਖੋ ਇੱਥੇ ਇੱਕ ਡਾਇਲੋਗ ਹੈਗਾ, ਇਹ ਬਾਲ ਦੀ ਸਿਰਫ ਸਾਡੀ ਜ਼ਿੰਦਗੀ ਦਾ ਆਸਰਾ ਹੈ। ਕਹਿੰਦੇ ਵੀ ਅਸੀਂ ਦੋਨੇ ਹੈਗੀਆਂ, ਸਾਡੇ ਸਮਾਜ ਦੇ ਵਿੱਚ ਔਰਤ ਦੇ ਰਹਿਣ ਦੇ ਲਈ ਇੱਕ ਮਰਦ ਦਾ ਹੋਣਾ ਜ਼ਰੂਰੀ ਹੈਗਾ। ਉਹ ਪਤੀ ਦੇ ਰੂਪ ਦੇ ਵਿੱਚ, ਭਰਾ ਦੇ ਰੂਪ ਦੇ ਵਿੱਚ, ਪੁੱਤਰ ਦੇ ਰੂਪ ਦੇ ਵਿੱਚ ਹੋਵੇ ਜਾਂ ਪਿਓ ਦੇ ਰੂਪ ਦੇ ਵਿੱਚ ਹੋਵੇ। ਇੱਥੇ ਜਿਹੜਾ ਇਹ ਬਾਲ ਹੈਗਾ ਉਹਦਾ ਬੱਚਾ, ਉਹਦਾ ਬੇਟਾ ਹੈ, ਤੇ ਉਹਨੂੰ ਲੱਗਦਾ ਹੈ ਕਿ ਜਿਹੜਾ ਬੇਟਾ ਹੈਗਾ ਇਹ ਮੇਰੀਆਂ ਜਿਹੜੀਆਂ ਆਕਾਂਖਿਆਵਾਂ, ਮੇਰੀਆਂ ਜਿਹੜੀਆਂ ਸੋਚਾਂ ਹੈਗੀਆਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਮੇਰੀਆਂ ਲੋੜਾਂ ਹੈਗੀਆਂ ਉਹ ਪੂਰੀਆਂ ਕਰੂਗਾ, ਔਰ ਇੱਕ ਮਰਦ ਦੀ ਭੂਮਿਕਾ ਸਾਡੀ ਜ਼ਿੰਦਗੀ ਵਿੱਚ ਨਿਭਾਊਗਾ। ਔਰ ਇਹ ਮਰਦ ਦੀ ਭੂਮਿਕਾ ਨਿਭਾ ਕੇ ਸਾਨੂੰ ਸਮਾਜ ਦੇ ਵਿੱਚ ਇੱਕ ਤਰ੍ਹਾਂ ਨਾਲ ਸੁਰੱਖਿਅਤ ਛਤਰੀ ਦੇਵੇਗਾ। ਇਹ ਗੱਲ ਆਪਸ ਦੇ ਵਿੱਚ ਉਹਨਾਂ ਦੀ ਗੱਲ ਹੁੰਦੀ ਹੈ। ਫਿਰ ਉਹ ਤੋਂ ਬਾਅਦ ਉਹ ਮੁੰਡਾ ਆਪਣੀ ਇੰਟਰੋਡਕਸ਼ਨ ਦਿੰਦਾ ਹੈ ਤੇ ਉਹ ਲੇਡੀ ਆਪਣੀ ਇੰਟਰੋਡਕਸ਼ਨ ਦਿੰਦੀ ਹੈ। ਉਹ ਦੱਸਦੇ ਤੂੰ ਕਿੰਨਾ ਕੁ ਪੜ੍ਹਿਆ ਹੈਗਾ ਤੇ ਉਹਦੇ ਬਾਰੇ ਇੱਕ ਦੂਜੇ ਨਾਲ ਵਿਚਾਰ ਚਰਚਾ ਸਾਹਮਣੇ ਆਉਂਦੀ ਹੈ। ਸੋ ਵਿਦਿਆਰਥੀ ਜਿਹੜੀ ਇਹ ਕਹਾਣੀ ਹੈਗੀ ਹੈ, ਇਸ ਸਾਰੀ ਕਹਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹੋਗੇ, ਇਹਦੇ ਵਿੱਚ ਕੋਈ ਚੀਜ਼ ਨਿਕਲਦੀ ਹੈ ਕਿ ਲੇਖਕ ਇੱਕ ਵਿਧਵਾ ਮੁਟਿਆਰ ਨੂੰ ਦੂਹਰੀਵਾਰ ਵਿਆਹ ਕਰਾਉਣ ਦੀ ਇੱਕ ਸਮਾਜ ਤੋਂ ਇਜਾਜ਼ਤ ਮੰਗਦਾ ਹੈ, ਔਰ ਕਹਿੰਦਾ ਕਿ ਇਸ ਤਰ੍ਹਾਂ ਦੀ ਇਜਾਜ਼ਤ ਸਮਾਜ ਨੂੰ ਦੇ ਦੇਣੀ ਚਾਹੀਦੀ ਹੈ। ਲਾਸਟ ਲਾਈਨਾਂ ਜਿਹੜੀਆਂ ਦੇਖੋ ਕਹਾਣੀ ਦੀਆਂ, ਉਹ ਮੁਟਿਆਰ ਹੁਣ ਆਪਣੇ ਆਪ ਨੂੰ ਬੇਅਸਰਾ ਤੇ ਇਕੱਲੀ ਜਿਹੀ ਪ੍ਰਤੀਤ ਕਰਨ ਲੱਗ ਪਈ ਸੀ। ਉਹ ਜੋ ਕੁਝ ਚਿਰ ਪਹਿਲਾਂ ਇੱਕ ਤਰ੍ਹਾਂ ਨਾਲ ਸੁਹਾਗ ਦਾ ਮਿੱਠਾ ਜਿਹਾ ਮਾਸੂਮ ਆਨੰਦ ਮਾਣ ਰਹੀ ਸੀ, ਆਪਣੇ ਆਪ ਨੂੰ ਮੁੜ ਵਿਧਵਾ ਪ੍ਰਤੀਤ ਕਰਨ ਲੱਗ ਪਈ। ਦੇਖੋ ਤੁਹਾਨੂੰ ਜਿਹੜੀ ਮੈਂ ਗੱਲ ਕਹੀ ਸੀ ਉਹੀ ਆ ਗਈ ਕਿ ਔਰਤ ਸਮਝ ਰਹੀ ਸੀ ਕਿ ਜਿਸ ਤਰ੍ਹਾਂ ਮੇਰਾ ਆਪਣੇ ਆਪ ਨੂੰ ਸਮਝ ਵੀ ਮੁੜ ਵਿਆਹ ਹੋ ਗਿਆ ਹੁੰਦਾ ਹੈ, ਇੱਕ ਮਰਦ ਉਹਦੇ ਪਤੀ ਦੇ ਰੂਪ ਦੇ ਵਿੱਚ ਬੈਠਾ ਹੁੰਦਾ, ਇਸ ਤਰ੍ਹਾਂ ਉਹਨੂੰ ਫੀਲ ਹੁੰਦਾ ਹੈ। ਪਰ ਜਦੋਂ ਚਲੇ ਜਾਂਦਾ ਤਾਂ ਉਹ ਆਪਣੇ ਆਪ ਨੂੰ ਫਿਰ ਮੁੜ ਵਿਧਵਾ ਸਮਝਣ ਲੱਗ ਪੈਂਦੀ ਹੈ। ਤਾਂ ਵਿਦਿਆਰਥੀਓ ਇਹ ਸੀ ਇਹ ਕਹਾਣੀ ਦਾ ਜਿਹੜਾ ਮੁੱਖ ਪਾਠ, ਇਹਨੂੰ ਚੰਗੀ ਤਰ੍ਹਾਂ ਤੁਸੀਂ ਪੜ੍ਹੋਗੇ। ਇਹਦੇ ਪਿੱਛੇ ਜਿਹੜੇ ਕੁਐਸਚਨ ਦਿੱਤੇ ਗਏ ਇਹਨਾਂ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਇਹਨਾਂ ਕੁਐਸਚਨਾਂ ਦੇ ਆਨਸਰ ਕੀ ਹੈਗੇ, ਇਹਨਾਂ ਕੁਐਸਚਨਾਂ ਦੇ ਕਿਹੜੇ ਤੁਹਾਨੂੰ ਆਨਸਰ ਦੇਣੇ ਚਾਹੀਦੇ ਹੈਗੇ ਆ। ਪਹਿਲਾ ਜਿਹੜਾ ਹੈਗਾ, ਤੁਹਾਡੇ ਖਿਆਲ ਵਿੱਚ ਪਲੇਟਫਾਰਮ ਤੇ ਇੱਧਰ ਉੱਧਰ ਫਿਰ ਕੇ ਗੱਡੀ ਡੱਬਿਆਂ ਵਿੱਚ ਚਿਹਰੇ ਮੂਹਰੇ ਲੱਭਣ ਦੀ ਨੌਜਵਾਨ ਵਿਦਿਆਰਥੀ ਦੀ ਅਨੋਖੀ ਰੁਚੀ ਦਾ ਸੰਬੰਧ ਉਸਦੇ ਪੋਸਟ ਗ੍ਰੈਜੂਏਟ ਵਿਦਿਆਰਥੀ ਹੋਣ ਨਾਲ ਕਿਉਂ ਜੋੜਿਆ ਗਿਆ। ਇਹ ਇੱਕ ਦੱਸਿਆ ਗਿਆ ਕਿ ਉਹ ਨੌਜਵਾਨ ਦੀ ਉਮਰ ਹੈ ਜਿਹੜੀ ਉਹ ਘੱਟੋ ਘੱਟ 20-22 ਸਾਲ ਦੀ ਹੈਗੀ ਆ, ਨੌਜਵਾਨ ਹੈ, ਔਰ ਉਹਨੂੰ ਇੱਕ ਉਹਦੇ ਮਨ ਦੇ ਵਿੱਚ ਜਵਾਨ ਸੱਧਰਾਂ ਹੈਗੀਆਂ। ਉਹ ਜਵਾਨ ਸੱਧਰਾਂ ਇੱਕ ਆਪਣੇ ਮੇਲ ਦਾ ਜਾਂ ਆਪਣਾ ਮੇਲ ਲੱਭ ਰਿਹਾ, ਉਹ ਉਸ ਤਰ੍ਹਾਂ ਦਾ ਉਹਦੀ ਉਮਰ ਹੈਗੀ ਹੈ। ਔਰ ਉਹਨੂੰ ਪੋਸਟ ਗ੍ਰੈਜੂਏਟ ਦਿਖਾ ਕੇ ਦੱਸਿਆ ਗਿਆ ਕਿ ਉਹਦੀ ਉਮਰ ਹੈਗੀ ਹੈ ਇੱਕ ਵਿਆਹ ਵਾਲੀ, ਜਾਂ ਉਹ ਵੀ ਵਿਆਹ ਕਰਾਉਣ ਦੇ ਯੋਗ ਹੈਗਾ, ਇਸ ਕਰਕੇ ਉਸ ਨੂੰ ਪੋਸਟ ਗ੍ਰੈਜੂਏਟ ਦਿਖਾਇਆ ਗਿਆ। ਦੂਸਰੀ ਜਿਹੜੀ ਕਹਾਣੀ ਹੈ, ਪਲੇਟਫਾਰਮ ਤੇ ਆਉਣ ਵਾਲੀਆਂ ਦੋ ਇਸਤਰੀਆਂ ਅਤੇ ਛੋਟੇ ਬੱਚੇ ਦਾ ਆਪਸ ਦੇ ਵਿੱਚ ਰਿਸ਼ਤਾ ਕੀ ਹੈ। ਜਿਹੜੀਆਂ ਪਲੇਟਫਾਰਮ ਤੇ ਦੋ ਔਰਤਾਂ ਆਉਂਦੀਆਂ, ਇੱਕ ਤਾਂ ਮਾਂ ਤੇ ਧੀ ਹੁੰਦੀਆਂ, ਮਾਂ ਵੀ ਵਿਧਵਾ ਹੈ ਔਰ ਧੀ ਵੀ ਵਿਧਵਾ ਹੈ। ਮਾਂ ਕਾਫੀ ਟਾਈਮ ਪਹਿਲਾਂ ਵਿਧਵਾ ਹੋ ਜਾਂਦੀ ਹੈ ਜਦੋਂ ਉਹਦੀ ਧੀ ਦੀ ਉਮਰ 10 ਸਾਲ ਦੀ ਹੁੰਦੀ ਹੈ, ਤੇ ਉਹ ਔਰਤ ਉਸ ਸਮੇਂ ਵਿਧਵਾ ਹੁੰਦੀ ਹੈ ਜਦੋਂ ਉਹਦੇ ਬੱਚੇ ਦੀ ਉਮਰ 8 ਮਹੀਨੇ ਦੀ ਹੁੰਦੀ ਹੈ। ਤੇ ਇਹ ਤਿੰਨ ਜਿਹੜੇ ਇਨਸਾਨ ਹੈਗੇ ਜਾਂ ਤਿੰਨ ਪਾਤਰ ਕਹਾਣੀ ਦੇ ਵਿੱਚ ਆਏ ਹੋਏ, ਉਹਨਾਂ ਦੀ ਗੱਲ, ਉਹਨਾਂ ਦੇ ਆਪਸ ਦੇ ਰਿਸ਼ਤੇ ਦੀ ਗੱਲ ਇਹ ਹੈ ਕਿ ਇੱਕ ਔਰਤ ਆ ਜਿਹੜੀ ਉਹ ਨਾਨੀ ਦੇ ਰੂਪ ਦੇ ਵਿੱਚ ਹੈ, ਇੱਕ ਔਰਤ ਮਾਂ ਦੇ ਰੂਪ ਦੇ ਵਿੱਚ, ਇੱਕ ਬੱਚਾ ਉਹਨਾਂ ਦਾ।
ਦੂਸਰਾ ਅਗਲਾ ਕੁਐਸਚਨ ਹੈ, ਨੌਜਵਾਨ ਡੱਬੇ ਵਿੱਚ ਬੈਠੀ ਮੁਟਿਆਰ ਦੀ ਨਜ਼ਰਾਂ ਨੂੰ ਖਿੱਚ ਪਾਉਣ ਵਿੱਚ ਕਿਵੇਂ ਕਾਮਯਾਬ ਹੁੰਦਾ? ਇਹ ਇੱਕ ਸਿੰਪਲ ਜਿਹਾ ਕੁਐਸਚਨ ਹੈ ਕਿ ਉਹਦੀ ਜਿਹੜੀ ਮਦਰ ਹੈਗੀ ਹੈ ਬੁੱਢੀ ਔਰਤ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਹੈ ਔਰ ਉਹਦੇ ਬੱਚੇ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ ਔਰ ਉਸ ਤਰ੍ਹਾਂ ਲਾਡੀਆਂ ਕਰਦਾ ਹੈ। ਇਸ ਤਰ੍ਹਾਂ ਦੇ ਨਾਲ ਇਹ ਕਹਾਣੀ ਦੇ ਵਿੱਚ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਉਹਦੇ ਅੱਗੇ ਪੇਸ਼ ਕਰਨ ਦੇ ਵਿੱਚ ਕਾਮਯਾਬ ਹੁੰਦਾ ਸਫਲਤਾ ਰੂਪ ਦੇ ਵਿੱਚ। ਅਗਲਾ ਹੈਗਾ ਕੁਐਸਚਨ, ਮੁਟਿਆਰ ਨੇ ਕਿਹੋ ਜਿਹੇ ਕੱਪੜੇ ਪਹਿਨੇ ਹੋਏ ਸੀ ਤੇ ਉਹਨਾਂ ਕੱਪੜਿਆਂ ਦੇ ਰੰਗ ਤੋਂ ਦਾ ਸੰਕੇਤਕ ਅਰਥ ਕੀ ਸੀਗਾ? ਉਹ ਬੱਚੇ ਜਿਹੜੀ ਵਿਧਵਾ ਔਰਤ ਹੁੰਦੀ ਹੈਗੀ, ਵਿਧਵਾ ਔਰਤ ਨੂੰ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਹਾਂ ਕਿ ਚਿੱਟੇ ਰੰਗ ਦੇ ਕੱਪੜੇ ਪਹਿਨਣੇ ਪੈਂਦੇ ਸੀਗੇ ਔਰ ਇੱਕੋ ਨਿਸ਼ਾਨੀ ਸੀਗੀ ਚਿੱਟੇ ਕੱਪੜੇ ਪਹਿਨਣਾ ਕਿ ਉਹ ਵਿਧਵਾ ਹੈਗੀ ਹੈ। ਉਹ ਸਮਾਜ ਦੇ ਵਿੱਚ ਜਿਹੜੀਆਂ ਉਹਦੀਆਂ ਸਾਰੀਆਂ ਰੰਗੀਨੀਆਂ ਖਤਮ ਹੋ ਚੁੱਕੀਆਂ ਹੈਗੀਆਂ ਤੇ ਉਹਨੂੰ ਸਾਰੀ ਉਮਰ ਹੀ ਉਹਨਾਂ ਕੱਪੜਿਆਂ ਦੇ ਵਿੱਚ ਰਹਿਣਾ ਪੈਣਾ ਔਰ ਇਹ ਸਾਦੇ ਤੇ ਸਿੰਪਲ ਕੱਪੜੇ ਦਾ ਇੱਕ ਸਪਸ਼ਟ ਸੰਕੇਤ ਇਹ ਸੀਗਾ ਕਿ ਉਹ ਇਸ ਸਮਾਜ ਦੇ ਵਿੱਚ ਹੁਣ ਵਿਧਵਾ ਹੋ ਚੁੱਕੀ ਹੈ, ਉਹਦੇ ਜਿਹੜੇ ਚਾਅ ਮਲਾਰ ਸਾਰੇ ਖਤਮ ਹੋ ਚੁੱਕੇ ਆ। ਨੌਜਵਾਨ ਨੇ ਬੱਚੇ ਨੂੰ ਕੁੱਛੜ ਚੁੱਕਿਆ ਤਾਂ ਮੁਟਿਆਰ ਨੇ ਕਿਹੋ ਜਿਹੇ ਸਰੀਰਕ ਅਤੇ ਮਾਨਸਿਕ ਹਾਵ ਭਾਵ ਦਿੱਤੇ? ਉਹਨਾਂ ਦਾ ਜਿਹੜਾ ਮਾਨਸਿਕ ਹਾਵ ਭਾਵ ਸੀਗੇ ਉਹ ਇੱਕ ਜਿਹੜਾ ਉਦਾਸ ਚਿਹਰਾ ਉਹ ਖਿੜ ਜਾਂਦਾ ਹੈ, ਹੱਸ ਪੈਂਦਾ ਹੈ, ਉਹਦੇ ਦਿਲ ਵਿੱਚ ਇੱਕ ਨਵੀਂ ਉਮੰਗ ਪੈਦਾ ਹੋ ਜਾਂਦੀ ਹੈ, ਉਹਦਾ ਚਿਹਰਾ ਜਿਹੜਾ ਉਦਾਸ ਚਿਹਰਾ ਉਹ ਦਗਦਗ ਕਰਨ ਲੱਗ ਪੈਂਦਾ ਹੈ। ਇਉਂ ਪ੍ਰਤੀਤ ਹੁੰਦਾ ਜਿਵੇਂ ਕੋਈ ਉਹਨੂੰ ਜਵਾਨੇ ਦੀ ਪਰਵਾਹ ਨਾ ਰਹੀ ਹੋਵੇ ਤੇ ਉਹ ਸਾਰੇ ਚੀਜ਼ਾਂ ਨੂੰ ਭੁੱਲ ਕੇ ਸਿਰਫ ਤੇ ਸਿਰਫ ਇੱਕ ਤਰ੍ਹਾਂ ਦੇ ਨਾਲ ਮਹਿਸੂਸ ਕਰ ਰਹੀ ਹੈ ਕਿ ਜਿਵੇਂ ਉਹਦਾ ਇੱਕ ਖਵੰਦ ਉਹਦਾ ਪਤੀ ਉਹਦੇ ਕੋਲੇ ਬੈਠਾ ਹੁੰਦਾ। ਅਗਲਾ ਕੁਐਸਚਨ ਹੈਗਾ ਨੌਜਵਾਨ ਦੇ ਕੁੱਛੜ ਚੁੱਕ ਕੇ ਆਪਣੇ ਬੱਚੇ ਦਾ ਹੱਥ ਛੱਡਣ ਤੋਂ ਪਹਿਲਾਂ ਉਸ ਮੁਟਿਆਰ ਬਿਜਲੀ ਦਾ ਝਟਕਾ ਲੱਗਾ ਮਹਿਸੂਸ ਕਿਉਂ ਕਰਦੀ ਹੈ? ਕਿਉਂਕਿ ਜਦੋਂ ਉਹਦਾ ਬੱਚਾ ਹੈਗਾ ਨੌਜਵਾਨ ਉਹ ਕੁੱਛੜ ਚੁੱਕ ਲੈਂਦਾ ਹੈਗਾ ਹੱਥ ਛੱਡਣ ਤੋਂ ਪਹਿਲਾਂ ਇਉਂ ਪ੍ਰਤੀਤ ਹੁੰਦਾ ਜਿਵੇਂ ਨੌਜਵਾਨ ਜਿਹੜਾ ਉਹਦੇ ਨੇੜੇ ਹੋ ਗਿਆ ਔਰ ਨੇੜੇ ਹੋ ਕੇ ਇੱਕ ਤਰ੍ਹਾਂ ਦੇ ਨਾਲ ਛੂਹ ਲਿਆ, ਉਹ ਇੱਕ ਤਰ੍ਹਾਂ ਦਾ ਝਟਕਾ ਮਹਿਸੂਸ ਕਰਦੀ ਹੈ ਔਰ ਦੇਖਦੀ ਹੈ ਕਿ ਕਿਵੇਂ ਇੱਕ ਨੌਜਵਾਨ ਉਮੰਗ ਨੌਜਵਾਨ ਖੂਨ ਦੇ ਵਿੱਚ ਕਰੰਟ ਦੌੜਿਆ ਔਰ ਇਹ ਕਰੰਟ ਇੱਕ ਤਰ੍ਹਾਂ ਦੇ ਨਾਲ ਮੁਹੱਬਤ ਦਾ ਪਿਆਰ ਦਾ ਵੀ ਕਿਹਾ ਜਾ ਸਕਦਾ। ਵਿਧਵਾ ਮੁਟਿਆਰ ਦੇ ਖਵੰਦ ਬਾਰੇ ਉਸਦੀ ਬੁੱਢੀ ਮਾਂ ਤੋਂ ਕੀ ਜਾਣਕਾਰੀ ਮਿਲਦੀ ਹੈ? ਇਹ ਇੱਕ ਬਹੁਤ ਇੰਪੋਰਟੈਂਟ ਮਹੱਤਵਪੂਰਨ ਕੁਐਸਚਨ ਹੈਗਾ ਬੱਚਿਓ। ਇਹ ਹੈ ਕਿ ਬੁੱਢੀ ਔਰਤ ਜਿਹੜੇ ਉਸ ਮੁਟਿਆਰ ਦੇ ਪਤੀ ਬਾਰੇ ਗੱਲ ਕਰਦੀ ਹੈ ਉਹ ਦੱਸਦੀ ਹੈ ਕਿ 8 ਮਹੀਨੇ ਪਹਿਲਾਂ ਉਹਦੀ ਮੌਤ ਹੋ ਗਈ ਸੀਗੀ। ਉਹ 4 ਸਾਲ ਲਾਹੌਰ ਵਿੱਚ ਪੜ੍ਹਿਆ ਸੀ। ਉਹਦਾ ਜਿਹੜਾ ਜਵਾਈ ਹੈ ਉਹ ਕੁੜੀ ਦਾ ਪਤੀ ਹੈ, BA ਕੀਤੀ ਸੀ ਉਹਨੇ ਔਰ ਉਹ ਇੱਕ ਬਾਬੂ ਲੱਗਿਆ ਹੋਇਆ ਸੀ ਮਿੱਟਗੁਮਰੀ ਜ਼ਿਲ੍ਹੇ ਦੇ ਵਿੱਚ। ਮਿੱਟਗੁਮਰੀ ਸ਼ਹਿਰ ਜਿਹੜਾ ਪਾਕਿਸਤਾਨ ਦੇ ਵਿੱਚ ਹੈ, ਕਿਉਂਕਿ ਇਹ ਕਹਾਣੀ ਜਦੋਂ ਲਿਖੀ ਗਈ ਸੀਗੀ ਉਹ ਸਾਂਝੇ ਪੰਜਾਬ ਦੀ ਕਹਾਣੀ ਹੈ ਔਰ ਇਹ ਜਿਹੜਾ ਸਫ਼ਰ ਵੀ ਚੱਲ ਰਿਹਾ ਹੈਗਾ ਸਾਂਝੇ ਪੰਜਾਬ ਦਾ ਸਫ਼ਰ ਹੈ। ਇਸ ਕਰਕੇ ਤੁਸੀਂ ਇਸ ਚੀਜ਼ ਨੂੰ ਇਹ ਨਾ ਦੇਖੋ ਕਿ ਵੀ ਪਾਕਿਸਤਾਨ ਦੀ ਗੱਲ ਵਿੱਚ ਕਿਵੇਂ ਹੋ ਰਹੀ ਹੈ, ਕਿਉਂਕਿ ਉਸ ਸਮੇਂ ਪੰਜਾਬ ਇੱਕੋ ਹੀ ਸੀਗਾ ਔਰ ਸਾਡਾ ਜਿਹੜਾ ਦੇਸ਼ ਹੈ ਉਹ 2 ਭਾਗਾਂ ਵਿੱਚ ਨਹੀਂ ਵੰਡਿਆ ਗਿਆ ਜਦੋਂ ਕਹਾਣੀ ਲਿਖੀ ਗਈ ਸੀਗੀ। ਸੋ ਉਸ ਨੌਜਵਾਨ ਬਾਰੇ ਗੱਲ ਕੀਤੀ ਹੈ ਕਿ ਉਹਦੀ ਡੈਥ ਹੋ ਜਾਂਦੀ ਹੈ ਤੇ ਉਹ ਵਿਧਵਾ ਹੋ ਜਾਂਦੀ ਹੈ ਉਹਦੀ ਜਿਹੜੀ ਬੇਟੀ ਹੈ। ਅਗਲਾ ਕੁਐਸਚਨ, ਮਰਦ ਬਿਨਾਂ ਰਹਿੰਦੀਆਂ ਤੀਵੀਆਂ ਦੀ ਹਾਲਤ ਬਾਰੇ ਬੁੱਢੀ ਔਰਤ ਦੇ ਵਿਚਾਰ ਕੀ ਹੈ? ਸਾਡਾ ਜਿਹੜਾ ਸਮਾਜ ਹੈ ਨਾ, ਇਹ ਸਮਾਜ ਇਹਦੇ ਵਿੱਚ ਔਰਤ ਦੇ ਲਈ ਮਰਦ ਦਾ ਸਹਾਰਾ ਹੋਣਾ ਜ਼ਰੂਰੀ ਹੈ। ਮਰਦ ਤੋਂ ਬਗੈਰ ਰਹਿੰਦੀਆਂ ਔਰਤਾਂ ਨੂੰ ਘਰ ਤੋਂ ਬਾਹਰ ਪੈਰ ਕੱਢਣਾ ਔਖਾ ਹੈ, ਇਹ ਉਹ ਜਿਹੜੀ ਬੁੱਢੀ ਔਰਤ ਕਹਿ ਰਹੀ ਹੈ। ਔਰ ਨਾਲ ਇਹ ਕਹਿੰਦੀ ਹੈ ਕਿ ਜਵਾਨਾ ਬੜਾ ਖਰਾਬ ਹੈ। ਇਹ ਖਰਾਬ ਜਵਾਨੇ ਦੇ ਵਿੱਚ ਕਿਸੇ ਵੀ ਨੌਜਵਾਨ ਔਰਤ ਨੂੰ ਜਾਂ ਬੁੱਢੀ ਔਰਤ ਨੂੰ ਮਰਦ ਤੋਂ ਬਗੈਰ ਘਰ ਤੋਂ ਬਾਹਰ ਜਦੋਂ ਨਿਕਲਦੀ ਹੈ ਉਹ ਅਸੁਰੱਖਿਅਤ ਹੈਗੀ ਹੈ, ਉਹਨੂੰ ਉਹਦੀ ਇੱਜ਼ਤ ਨੂੰ ਖਤਰਾ ਹੈਗਾ, ਉਹਨੂੰ ਆਪ ਨੂੰ ਖਤਰਾ ਹੈਗਾ। ਇਸ ਕਰਕੇ ਉਹ ਇਸ ਚੀਜ਼ ਨੂੰ ਮਾੜਾ ਮੰਨਦੀ ਹੈ ਜਾਂ ਕਹਿੰਦੀ ਹੈ ਵੀ ਸਾਨੂੰ ਇੱਕ ਬਹੁਤ ਵੱਡਾ ਧੱਕਾ ਲੱਗਿਆ ਉਹਦੀ ਮੌਤ ਕਰਕੇ। ਬੁੱਢੀ ਦੀ ਪੁੱਛ ਦੇ ਉੱਤਰ ਵਿੱਚ ਨੌਜਵਾਨ ਵੱਲੋਂ ਆਪਣੇ ਬਾਰੇ ਦਿੱਤੀ ਜਾਣਕਾਰੀ ਸਾਂਝੀ ਕਰੋ। ਬੁੱਢੀ ਨੌਜਵਾਨ ਜਿਹੜੀ ਜਾਣਕਾਰੀ ਦਿੰਦਾ ਹੈ ਉਹ ਦਿੰਦਾ ਹੈ ਕਿ ਉਹ ਮੀਆਂ ਚੰਨੂ ਤੋਂ ਆਇਆ ਇੱਕ ਪਿੰਡ ਤੇ ਉਹ ਪਿਛਲੇ 6 ਸਾਲਾਂ ਤੋਂ ਲਾਹੌਰ ਦੇ ਵਿੱਚ ਪੜ੍ਹਾਈ ਕਰ ਰਿਹਾ। BA ਕੀਤੀ ਹੈ, BA ਕਰਨ ਤੋਂ ਬਾਅਦ ਅੱਜ ਕੱਲ੍ਹ ਉਹ MA ਕਰ ਰਿਹਾ ਤੇ MA ਦੀ ਪੜ੍ਹਾਈ ਕਰਨ ਤੋਂ ਬਾਅਦ ਕਿਸੇ ਨੌਕਰੀ ਨੂੰ ਲੱਭਣ ਦੀ ਕੋਸ਼ਿਸ਼ ਕਰੂਗਾ। ਅਗਲਾ ਜਿਹੜਾ ਕੁਐਸਚਨ ਤੁਹਾਡਾ ਬਣਦਾ ਹੈਗਾ, ਨੌਜਵਾਨ ਨੇ ਜਦੋਂ ਮੁਟਿਆਰ ਦਾ ਹੱਥ ਆਪਣੇ ਹੱਥ ਵਿੱਚ ਲੈ ਲਿਆ ਤਾਂ ਮੁਟਿਆਰ ਦਾ ਪ੍ਰਤੀਕਰਮ ਕੀ ਸੀਗਾ? ਉਹ ਪ੍ਰਤੀਕਰਮ ਇੱਕ ਨੌਜਵਾਨ ਦਿਲ ਦਾ ਜਿਹੜਾ ਪ੍ਰਤੀਕਰਮ ਹੁੰਦਾ ਉਹੀ ਪ੍ਰਤੀਕਰਮ ਸੀਗਾ। ਉਹ ਪਹਿਲਾਂ ਉਹਨੂੰ ਡਰ ਲੱਗਿਆ ਪਰ ਬਾਅਦ ਦੇ ਵਿੱਚ ਉਹਨੇ ਮਹਿਸੂਸ ਕਰਨ ਲੱਗਿਆ ਕਿ ਜਿਸ ਤਰ੍ਹਾਂ ਉਹਦਾ ਮੁੜ ਕੇ ਵਿਆਹ ਹੋ ਗਿਆ ਹੁੰਦਾ ਤੇ ਉਹ ਆਪਣਾ ਸਾਰਾ ਕੁਛ ਪਾਸਾ ਭੁੱਲ ਜਾਂਦੀ ਹੈ ਤੇ ਇੱਕ ਤਰ੍ਹਾਂ ਦੇ ਨਾਲ ਚੁੱਪ ਦੀ ਸਥਿਤੀ ਦੇ ਵਿੱਚ ਸਾਰੀ ਸਥਿਤੀ ਨੂੰ ਸਵੀਕਾਰ ਕਰ ਲੈਂਦੀ ਹੈ। ਅੱਗੇ ਬਹੁਤ ਹੀ ਇੰਪੋਰਟੈਂਟ ਕਹਾਣੀ ਦਾ ਕੁਐਸਚਨ ਹੈ, ਇਹ ਅਕਸਰ ਆਉਂਦਾ ਹੈ ਕੁਐਸਚਨ, ਮੁਟਿਆਰ ਆਪਣੇ ਆਪ ਨੂੰ ਮੁੜ ਵਿਧਵਾ ਕਿਉਂ ਮਹਿਸੂਸ ਕਰਨ ਲੱਗ ਪਈ? ਕਿਉਂਕਿ ਮੁਟਿਆਰ ਆਪਣੇ ਪਤੀ
ਦੀ ਜਿਹੜੀ ਮੌਤ ਹੈਗੀ 8 ਮਹੀਨੇ ਪਹਿਲਾਂ ਉਹਦੀ ਪਤੀ ਦੀ ਮੌਤ ਹੋ ਗਈ ਸੀਗੀ, ਵਿਧਵਾ ਹੋ ਗਈ ਸੀ। ਤੇ ਔਰ ਉਹ ਮਰਦ ਨਾਲ ਜਿਹੜਾ ਨੌਜਵਾਨ ਮੁੰਡਾ ਉਹਦੇ ਵਿੱਚ ਸਫ਼ਰ ਕਰ ਰਿਹਾ ਹੈਗਾ, ਉਹਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਉਹ ਇੱਕ ਸੁਹਾਗ ਦੇ ਰੂਪ ਦੇ ਵਿੱਚ ਮੁੜ ਆ ਗਿਆ ਮੇਰੇ ਕੋਲੇ, ਔਰ ਸ਼ਾਇਦ ਮੇਰਾ ਇਹ ਪਤੀ ਦੇ ਰੂਪ ਦੇ ਵਿੱਚ ਹੈ। ਔਰ ਉਹਨੂੰ ਥੋੜੇ ਸਮੇਂ ਦੇ ਲਈ ਉਹ ਆਨੰਦ ਵੀ ਮਹਿਸੂਸ ਹੋਇਆ ਉਸ ਤਰ੍ਹਾਂ ਦਾ, ਉਹਨਾਂ ਦੇ ਆਪਸ ਦੇ ਵਿੱਚ ਥੋੜੀ ਬਹੁਤੀ ਗੱਲਬਾਤ ਹੁੰਦੀ ਹੈ। ਪਰ ਜਦੋਂ ਗੱਡੀ ਤੋਂ ਉਤਰ ਜਾਂਦਾ ਨਾ, ਉਦੋਂ ਬਾਅਦ ਉਹਨੂੰ ਲੱਗਦਾ ਹੈ ਕਿ ਉਹ ਤਾਂ ਬੇਸਹਾਰਾ ਹੋ ਗਈ, ਮੁੜ ਕੇ ਫਿਰ ਇਕੱਲੀ ਹੋ ਗਈ ਹੈ ਫਿਰ, ਅਤੇ ਇਉਂ ਮਹਿਸੂਸ ਹੁੰਦਾ ਜਿਵੇਂ ਉਹ ਮੁੜ ਵਿਧਵਾ ਹੋ ਗਈ ਹੁੰਦੀ ਹੈ। ਇਹ ਜੇ ਕਹਾਣੀ ਦੇ ਵਿੱਚ ਲਾਸਟ ਜਿਹੜੇ ਆਪਣੇ ਡਾਇਲੋਗ ਹੈ ਉਹ ਵੀ ਇਹੀ ਹੈ। ਮੁੜ ਵਿਧਵਾ ਕਹਾਣੀ ਦੇ ਆਧਾਰ ਤੇ ਦੱਸੋ ਕਿ ਕਿਵੇਂ ਮਨੁੱਖ ਕੇਵਲ ਸਾਲਾਂ ਵਿੱਚ ਹੀ ਨਹੀਂ ਜਿਉਂਦਾ, ਸਗੋਂ ਘੜੀਆਂ ਪਲਾਂ ਵਿੱਚ ਵੀ ਜਿਉਂਦਾ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਕਹਾਣੀ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਜਿਹੜੇ ਪਲ ਪਿੱਛੇ ਗੁਜ਼ਰ ਗਏ ਜਾਂ ਜਿਹੜੇ ਆਉਣ ਵਾਲੀ ਜ਼ਿੰਦਗੀ ਹੈ, ਜੇਕਰ ਉਹਨਾਂ ਬਾਰੇ ਨਾ ਸੋਚਿਆ ਜਾਵੇ, ਜਿਵੇਂ ਇਸ ਕਹਾਣੀ ਦੇ ਵਿੱਚ ਦੱਸਿਆ ਗਿਆ ਕਿ ਇੱਕ ਸਟੇਸ਼ਨ ਤੋਂ ਦੂਸਰੇ ਸਟੇਸ਼ਨ ਤੱਕ ਦੇ ਸਫ਼ਰ ਦੇ ਵਿੱਚ ਇੱਕ ਨੌਜਵਾਨ ਤੇ ਵਿਧਵਾ ਔਰਤ ਤੇ ਇੱਕ ਨੌਜਵਾਨ ਮੁੰਡਾ ਮਿਲਦੇ ਹੈ, ਉਹਨਾਂ ਦਾ ਜਿਹੜਾ ਆਪਸ ਦੇ ਵਿੱਚ ਸੰਬੰਧ ਹੈਗਾ ਉਹਨੂੰ ਇਸ ਕਹਾਣੀ ਨੇ ਪੇਸ਼ ਕੀਤਾ ਹੈ। ਉਹਨਾਂ ਪਲਾਂ ਦੇ ਵਿੱਚ ਜਿਹੜੇ ਜਿੰਨੇ ਕੁ ਪਲ ਉਹਦੇ 'ਚ ਗੱਡੀ ਦੇ ਵਿੱਚ ਗੁਜ਼ਾਰੇ ਹੈ, ਉਹ ਬੜੀਆਂ ਸੁੱਖ ਦੀਆਂ ਘੜੀਆਂ ਸੀ, ਬੜੀਆਂ ਹੀ ਮਿਲਾਪ ਦੀਆਂ ਘੜੀਆਂ ਸੀ। ਉਸ ਤਰ੍ਹਾਂ ਦੇ ਪਲ ਜ਼ਿੰਦਗੀ ਦੇ ਵਿੱਚ ਬਹੁਤ ਥੋੜ੍ਹੇ ਆਉਂਦੇ ਆ, ਔਰ ਜੇਕਰ ਉਹਨਾਂ ਪਲਾਂ ਦੇ ਵਿੱਚ ਜਿਉਇਆ ਜਾਵੇ ਤਾਂ ਜ਼ਿੰਦਗੀ ਦਾ ਜਿਹੜਾ ਅਰਥ ਹੈ ਕੁਛ ਹੋਰ ਹੀ ਹੁੰਦਾ ਹੈ। ਔਰ ਜੇਕਰ ਅਗਲੀ ਪਿਛਲੀ ਜ਼ਿੰਦਗੀ ਭੁੱਲ ਕੇ ਉਹ ਜ਼ਿੰਦਗੀ ਨੂੰ ਹੀ ਯਾਦ ਰੱਖ ਕੇ ਤੇ ਜ਼ਿੰਦਗੀ ਜਿਉਈ ਜਾਵੇ ਤਾਂ ਸ਼ਾਇਦ ਜ਼ਿੰਦਗੀ ਥੋੜ੍ਹੀ ਜਿਹੀ ਸੁਖੀ ਹੋ ਸਕਦੀ ਹੈ। ਅਗਲਾ ਮੁੜ ਵਿਧਵਾ ਕਹਾਣੀ ਵਿੱਚ ਲੇਖਕ ਦੀ ਦ੍ਰਿਸ਼ਟੀ ਦੀ ਵਿਸ਼ੇਸ਼ਤਾ ਕਿਸ ਗੱਲ ਵਿੱਚ ਹੈ? ਇਹ ਇੱਕ ਇੰਪੋਰਟੈਂਟ ਹੈਗਾ ਤੁਹਾਡਾ ਕੁਐਸਚਨ। ਇਹਦਾ ਆਨਸਰ ਕੀ ਹੈ, ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਲੇਖਕ ਦਾ ਜਿਹੜਾ ਮਨੋਰਥ ਹੈ ਨਾ ਉਹ ਇਹੀ ਹੈ ਕਿ ਉਹ ਵਿਧਵਾ ਮੁੜ ਵਿਆਹ ਦੇ ਉੱਪਰ ਜ਼ੋਰ ਦਿੰਦਾ ਹੈ। ਜੇ ਕੋਈ ਨੌਜਵਾਨ ਔਰਤ ਦਾ ਕਿਸੇ ਕਾਰਨ ਬਸ ਪਤੀ ਦੂਰ ਚਲੇ ਜਾਂਦਾ, ਮੌਤ ਹੋ ਜਾਂਦੀ ਹੈ ਉਹਦੀ, ਤਾਂ ਇਹਦਾ ਭਾਵ ਇਹ ਨਹੀਂ ਕਿ ਉਹ ਜ਼ਿੰਦਗੀ ਨੂੰ ਜਿਉਣੇ ਭੁੱਲ ਜੇ, ਉਹਦੀ ਰੰਗੀਨੀ ਖਤਮ ਹੋ ਜਾਣ, ਚਿੱਟੇ ਕੱਪੜੇ ਪਹਿਨ ਕੇ ਸਾਰੀ ਉਮਰ ਉਸੇ ਤਰ੍ਹਾਂ ਹੀ ਕੱਟ ਦੇ। ਕਵੀ ਲੇਖਕ ਇਹੀ ਗੱਲ ਕਹਿੰਦਾ ਕਿ ਨਹੀਂ, ਅਜਿਹਾ ਨਹੀਂ ਹੋਣਾ ਚਾਹੀਦਾ। ਸਗੋਂ ਦੂਸਰੇ ਪਾਸੇ ਤੋਂ ਇੱਕ ਚੀਜ਼ ਹੋਰ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਇਜਾਜ਼ਤ ਹੋਣੀ ਚਾਹੀਦੀ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰ ਸਕਣ, ਔਰ ਇੱਕ ਨਵੀਂ ਦ੍ਰਿਸ਼ਟੀ ਸਾਡੇ ਸਮਾਜ ਦੇ ਵਿੱਚ ਉਸ ਸਮੇਂ ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਸੀਗੀਆਂ ਕਿ ਔਰਤ ਨੂੰ ਦੂਹਰੀ ਵਿਆਹ ਕਰਾਉਣ ਦਾ ਕੋਈ ਇਜਾਜ਼ਤ ਹੁੰਦੀ। ਲੇਖਕ ਸਮਾਜ ਦੇ ਵਿੱਚ ਇੱਕ ਅਜਿਹੀਆਂ ਸਥਿਤੀਆਂ ਸਿਰਜਣ ਦੀ ਗੱਲ ਕਰਦਾ ਜਿਹਦੇ ਵਿੱਚ ਮੁੜ ਵਿਆਹ ਕਰਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਲੇਖਕ ਇਹ ਕਹਿੰਦਾ ਹੈ। ਅਗਲਾ ਕਹਾਣੀ ਦਾ ਜਿਹੜਾ ਕੁਐਸਚਨ ਹੈਗਾ, ਮੁੜ ਵਿਧਵਾ ਕਹਾਣੀ ਵਿੱਚ ਸਮੇਂ, ਸਥਾਨ ਤੇ ਕਾਰਜ ਦੀ ਏਕਤਾ ਕਿਵੇਂ ਦ੍ਰਿਸ਼ਟੀਗੋਚਰ ਹੁੰਦੀ ਹੈ? ਦੇਖੋ, ਸਮਾਂ ਕੀ ਹੈਗਾ, ਜਦੋਂ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਸਟੇਸ਼ਨ ਦੇ ਉੱਪਰ, ਉਹ ਸਟੇਸ਼ਨ ਦੇ ਉੱਪਰ ਇੱਕ ਗੱਡੀ ਚੱਲ ਰਹੀ ਹੈ, ਇੱਕ ਗੱਡੀ ਦੇ ਵਿੱਚ ਸਮਾਂ, ਸਥਾਨ ਤੇ ਕਾਰਜ, ਕਹਾਣੀ ਸਾਰੀ ਵਾਪਰਦੀ ਹੈ, ਕਾਰਜ ਸਾਰਾ ਵਾਪਰਦਾ ਇੱਕ ਰੇਲਵੇ ਇੱਕ ਜਗ੍ਹਾ ਦੇ ਉੱਪਰ, ਰੇਲਵੇ ਦੇ ਡੱਬੇ ਦੇ ਵਿੱਚ, ਤੇ ਦੂਸਰਾ ਸਥਾਨ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਹੈ। ਸਮਾਂ ਇੱਕੋ ਹੀ ਹੈ, ਇਹ ਨਹੀਂ ਕਿ ਸਮਾਂ ਇਹ ਹੋ ਗਿਆ ਕਿ ਇੱਕ ਸੁਬਾਹ ਹੋ ਗਿਆ, ਸ਼ਾਮ ਹੋ ਗਿਆ, ਜਾਂ 1 ਮਹੀਨਾ ਪਹਿਲਾਂ ਜਾਂ ਕੋਈ ਰੁੱਤ ਹੋਰ ਸੀਗੀ, ਉਹ ਨਹੀਂ ਹੈਗੀ। ਇੱਕੋ ਸਮਾਂ ਹੈ, ਇੱਕੋ ਸਥਾਨ ਹੈ, ਇੱਕੋ ਕਾਰਜ ਹੈ। ਇਹ ਏਕਤਾ ਇਸ ਕਹਾਣੀ ਦੇ ਵਿੱਚ ਦ੍ਰਿਸ਼ਟੀ ਗੋਚਰ ਹੁੰਦੀ ਹੈ, ਦਿਖਦੀ ਹੈ, ਔਰ ਇਸ ਕਹਾਣੀ ਦਾ ਇੱਕ ਬਹੁਤ ਵੱਡਾ ਪੱਖ ਸੀਗਾ ਉਸ ਸਮੇਂ ਕਿ ਸਮੇਂ, ਸਥਾਨ ਤੇ ਕਾਰਜ ਦੀ ਏਕਤਾ ਹੋਣੀ ਜ਼ਰੂਰੀ ਹੈ। ਇਹ ਕਹਾਣੀ ਦੀ ਇੱਕ ਬੁਣਤੀ ਦੇ ਵਿੱਚ ਬਹੁਤ ਵੱਡਾ ਇੱਕ ਕਦਮ ਹੁੰਦਾ ਸੀ। ਕਹਾਣੀ ਲਿਖਣ ਤੋਂ ਪਹਿਲਾਂ ਇਹ ਚੀਜ਼ ਬਾਰੇ ਸੋਚਿਆ ਜਾਂਦਾ ਸੀਗਾ। ਅਗਲਾ ਕੁਐਸਚਨ ਜਿਹੜਾ ਹੈਗਾ, ਸੰਤ ਸਿੰਘ ਸੇਖੋਂ ਨੂੰ ਪੰਜਾਬੀ ਸਾਹਿਤ ਦਾ ਬਾਬਾ ਬੋੜ ਕਿਉਂ ਕਿਹਾ ਜਾਂਦਾ ਹੈ? ਬਾਬਾ ਬੋੜ ਉਸਦਾ ਇੱਕ ਨਾਟਕ ਸੀਗਾ ਬਾਬਾ ਬੋੜ, ਉਸ ਤੋਂ ਉਹਨੂੰ ਪੰਜਾਬੀ ਸਾਹਿਤ ਦਾ ਬਾਬਾ ਬੋੜ ਕਿਹਾ ਜਾਂਦਾ ਹੈ। ਔਰ ਕਿਉਂਕਿ ਉਸਨੇ ਪੰਜਾਬੀ ਸਾਹਿਤ ਖੇਤਰ ਦੇ ਹਰ ਇੱਕ ਸਾਹਿਤਕ ਰੂਪ ਦੇ ਉੱਪਰ ਆਪਣੀ ਕਲਮ ਚਲਾਈ ਹੈ, ਸਫਲਤਾਪੂਰਵਕ ਕਲਮ ਚਲਾਈ ਹੈ। ਉਹ ਇੱਕ ਨਾਟਕਕਾਰ ਵੀ ਸੀਗਾ, ਕਿਉਂਕਿ ਨਾਟਕ ਦੇ ਵਿੱਚ ਉਹਨੂੰ ਸਾਹਿਤ ਅਕਾਡਮੀ ਦਾ ਨਾਮ ਮਿਲਿਆ। ਉਹ ਇੱਕ ਕਹਾਣੀਕਾਰ ਵੀ ਸੀਗਾ, ਇਹ ਕਹਾਣੀ ਤੁਹਾਡੀ ਸ਼ਾਮਲ ਹੈਗੀ ਹੈ। ਔਰ ਉਹ ਇੱਕ ਨਾਵਲਕਾਰ ਵੀ ਸੀਗਾ, ਲਹੂ ਮਿੱਟੀ ਵਗੈਰਾ ਨਾਵਲ ਲਿਖੇ ਸੀਗੇ। ਉਹਦੀ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਸੀਗੀ ਉਹ ਇਹ ਸੀਗੀ ਕਿ ਉਹ ਇੱਕ ਬਹੁਤ ਤਕੜਾ ਆਲੋਚਕ ਸੀਗਾ। ਸੋ ਵਿਦਿਆਰਥੀਓ, ਉਹਨੂੰ ਬਾਬਾ ਬੋੜ ਇਸੇ ਕਰਕੇ ਕਿਹਾ ਜਾਂਦਾ ਕਿ ਉਹਨੇ ਹਰ ਇੱਕ ਖੇਤਰ ਦੇ ਵਿੱਚ ਆਪਣੀ ਕਲਮ ਚਲਾਈ ਹੈ। ਸੰਤ ਸਿੰਘ ਸੇਖੋਂ ਵੱਲੋਂ ਲੰਮੇ ਆਕਾਰ ਦੀਆਂ ਕਹਾਣੀਆਂ 2 ਕਹਾਣੀਆਂ ਲਿਖੀਆਂ ਗਈਆਂ, ਉਹਦੇ ਨਾਂ ਕੀ ਹੈ? ਦੇਖੋ ਬੱਚਿਓ, ਤੁਹਾਨੂੰ ਸ਼ੁਰੂ ਦੇ ਵਿੱਚ ਆਪਾਂ ਜਿਹੜੇ ਦੱਸਿਆ ਸੀਗਾ, ਮੈਂ 2 ਕਹਾਣੀਆਂ ਦਾ ਜ਼ਿਕਰ ਕੀਤਾ ਸੀ ਆਪਾਂ ਇਹਦੀ ਜੀਵਨੀ ਦੇ ਵਿੱਚ। ਉਹਨਾਂ ਦਾ ਨਾਂ ਸੀਗਾ, ਉਸਦੇ ਜਿਹੜਾ ਜੀਵਨ ਵੇਰਵਾ ਉਹਦੇ ਵਿੱਚ ਇਹਨਾਂ 2 ਕਹਾਣੀਆਂ ਦਾ ਜ਼ਿਕਰ ਕੀਤਾ ਗਿਆ। ਪਹਿਲੀ ਕਹਾਣੀ ਦਾ ਨਾਂ ਹੈਗਾ ਕੁਰਬਾਨੀ ਦਾ ਬੱਕਰਾ, ਦੂਸਰੀ ਕਹਾਣੀ ਦਾ ਨਾਂ ਹੈਗਾ ਜੱਗ ਤੇ ਜਿਉਣਾ ਕੂੜ। ਇਹ 2 ਕਹਾਣੀਆਂ ਆਉਂਦੀਆਂ, ਲੰਮੀਆਂ ਆਕਾਰ ਦੀਆਂ ਕਹਾਣੀਆਂ ਸੀਗੀਆਂ। ਅਗਲਾ ਜਿਹੜਾ ਕੁਐਸਚਨ ਬਣਦਾ ਹੈਗਾ, ਸੰਤ ਸਿੰਘ ਸੇਖੋਂ ਦੀਆਂ 4 ਬਹੁਤ ਚਰਚਿਤ ਕਹਾਣੀਆਂ ਦਾ ਜ਼ਿਕਰ ਕਰੋ ਜਾਂ ਉਹਨਾਂ ਦੇ ਨਾਂ ਲਿਖੋ। ਇਹ ਵੀ ਸ਼ੁਰੂ ਦੇ ਵਿੱਚ ਦੱਸਿਆ, ਜੇ ਤੁਹਾਡੀ ਇਹ ਕਹਾਣੀ ਹੈਗਾ ਮੁੜ ਵਿਧਵਾ, ਮੀਂਹ ਜਾਵੋ ਹਨੇਰੀ ਜਾਵੋ, ਪ੍ਰੇਮੀ ਦੇ ਨਿਆਣੇ, ਹਲਵਾ। ਪਿੱਛੇ ਮੁੜ ਕੇ ਦੇਖੋਗੇ ਤੁਸੀਂ ਜਦੋਂ ਉਹਦੇ ਜੀਵਨ ਵੇਰਵੇ ਦੇ ਵਿੱਚ ਇਹ ਕਹਾਣੀ ਦੇ ਨਾਂ ਮੌਜੂਦ ਆ ਉੱਥੇ। ਲਾਸਟ
ਅਖੀਰਲਾ ਕੁਐਸਚਨ ਜਿਹੜਾ ਹੈਗਾ, ਸੰਤ ਸਿੰਘ ਸੇਖੋਂ ਦੀਆਂ ਭੱਤਾ ਅਤੇ ਕੀਟਾਂ ਅੰਦਰ ਕੀਟ ਕਹਾਣੀਆਂ ਦਾ ਮਹੱਤਵ ਕਿਸ ਗੱਲ ਵਿੱਚ ਨਿਹਿਤ ਹੈ, ਕਿਸ ਗੱਲ ਦੇ ਵਿੱਚ ਪ੍ਰਗਟ ਹੁੰਦਾ ਹੈ? ਇਹਦਾ ਕੀ ਆਨਸਰ ਹੈਗਾ? ਇਹਨਾਂ ਦੋਨਾਂ ਕਹਾਣੀਆਂ ਕਰਕੇ ਹੀ ਸੰਤ ਸਿੰਘ ਸੇਖੋਂ ਆਧੁਨਿਕ ਨਿੱਕੀ ਕਹਾਣੀ ਦੇ ਵਿੱਚ ਆਪਣੇ ਕਦਮ ਰੱਖਦਾ, ਔਰ ਇਹ ਕਹਾਣੀਆਂ ਕਾਰਨ ਹੀ ਉਹ ਪੰਜਾਬੀ ਕਹਾਣੀ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਲੋਕਪ੍ਰਿਯ ਹੋ ਜਾਂਦਾ। ਤੇ ਉਹਦੀਆਂ ਜਿਹੜੀਆਂ ਇਹ ਦੋਨੇ ਕਹਾਣੀਆਂ ਸੀਗੀਆਂ ਮਨੋਵਿਗਿਆਨਕ ਕਹਾਣੀਆਂ ਸੀਗੀਆਂ। ਹੁਣ ਮਨੋਵਿਗਿਆਨਕ ਕਹਾਣੀ ਲਿਖਣ ਦੀ ਪਿਰਤ ਪੈ ਗਈ ਸੀਗੀ। ਕੀਟਾਂ ਅੰਦਰ ਕੀਟ ਕਹਾਣੀ ਤੇ ਦੂਸਰੀ ਜਿਹੜੀ ਪਹਿਲੀ ਸੀਗੀ ਭੱਤਾ, ਇਹ ਦੋਨੇ ਕਹਾਣੀਆਂ ਉਹਦੀਆਂ ਉਸ ਨੂੰ ਪੰਜਾਬੀ ਸਾਹਿਤ ਖੇਤਰ ਦੇ ਵਿੱਚ ਇੱਕ ਨਾਮਵਰ ਲੇਖਕ ਦੇ ਤੌਰ ਤੇ ਸਥਾਪਿਤ ਕਰ ਦਿੰਦੀਆਂ। ਸੋ ਵਿਦਿਆਰਥੀਓ, ਅੱਜ ਦਾ ਇਹ ਲੈਕਚਰ ਇੱਥੇ ਖਤਮ ਕਰਦੇ ਹਾਂ। ਆਪਾਂ ਕੱਲ ਨੂੰ ਇੱਕ ਨਵੇਂ ਕਹਾਣੀਕਾਰ ਦੀ ਗੱਲ ਕਰਾਂਗੇ, ਔਰ ਇਹ ਸੰਤ ਸਿੰਘ ਸੇਖੋਂ ਦਾ ਜੀਵਨ ਵੇਰਵਾ, ਸੰਤ ਸਿੰਘ ਸੇਖੋਂ ਦੀ ਕਹਾਣੀ ਨੂੰ ਚੰਗੀ ਤਰ੍ਹਾਂ ਪੜ੍ਹ ਲਿਓ। ਇਹਨਾਂ ਦੇ ਕੁਐਸਚਨਾਂ ਦੇ ਆਨਸਰ ਆਪਾਂ ਦਿੱਤੇ ਹੈਗੇ ਆ, ਤੇ ਕੁਝ ਜਿਹੜੀਆਂ ਮੁੱਖ ਗੱਲਾਂ ਉਹਨਾਂ ਨੂੰ ਤੁਸੀਂ ਨੋਟ ਕਰ ਲਿਆ ਕਰੋ ਪੈਨ ਕਾਪੀ ਲੈ ਕੇ। ਅੱਜ ਦਾ ਲੈਕਚਰ